ਇਹੋ ਜਿਹਾ ਮੁੱਦਾ ਕਦੇ ਬਣਿਆ ਨਹੀਂ ਕਿ ਸਾਰੇ ਭਾਰਤ ਵਿੱਚ ਰਾਜ ਕਰਦੀ ਕੇਂਦਰੀ ਸਰਕਾਰ ਨੇ ਇਸ ਤਰੀਕੇ ਨਾਲ ਤਿਰੰਗੇ ਥੋਪੇ ਹੋਣ। ਜਿਹੜਾ 15 ਅਗਸਤ ਨੂੰ ਸਿੱਖ ਜਗਤ ਦੇ ਵਿੱਚ ਇੱਕ ਬਹੁਤ ਹੀ ਅਹਿਮ ਜਿਹੜਾ ਮੌਕਾ ਹੈ ਕਿ ਖਾਲਸਾ ਪੰਥ ਨੇ ਤਿਰੰਗੇ ਵੱਲ ਭੁਗਤਣਾ ਹੈ, ਸਿੱਖਾਂ ਨੇ ਤਿਰੰਗੇ ਵੱਲ ਖੜਨਾ ਹੈ, ਖਾਲਸਾਈ ਝੰਡੇ ਵੱਲ ਖੜਨਾ। ਉਸ ਮੌਕੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਬੜੀ ਸਕੀਮ ਦੇ ਨਾਲ ਪੰਜਾਬ ਤੋਂ ਭਾਰਤ ਤੋਂ ਬਾਹਰ ਚਲੇ। ਇਸ ਵੇਲੇ ਬਾਦਲ ਦਲ ਨੂੰ ਪੰਥ ਨਾਲ ਜਾਂ ਪੰਜਾਬ ਨਾਲ ਖੜੇ ਹੋਏ ਦਿਖਣਾ ਚਾਹੀਦਾ ਸੀ ਕਿ ਅਸੀਂ 1947 ਤੋਂ ਜੋ ਜ਼ੁਲਮ ਕੀਤਾ ਹੈ ਉਹਦੇ ਖਿਲਾਫ, ਇਸ ਹਕੂਮਤੀ ਨਿਜ਼ਾਮ ਦੇ ਤਹਿਤ ਸਾਡੇ ਤੋਂ ਜੋ ਜ਼ਬਰ ਹੋਇਆ ਉਹਦੇ ਕਰਕੇ ਅਸੀਂ ਤਿਰੰਗੇ ਝੰਡੇ ਦੇ ਹੱਕ ਵਿੱਚ ਨਹੀਂ ਹੈਗੇ। ਜੇ ਕਿਤੇ ਬਾਦਲ ਦਲ ਇਹ ਰਾਏ ਬਣਾ ਲੈਂਦਾ ਤਾਂ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਨੇ ਵੀ ਇਹ ਗੱਲ ਮੰਨ ਲੈਣੀ ਸੀ, ਨਾਲ ਦੀ ਨਾਲ ਅਕਾਲ ਤਖਤ ਸਾਹਿਬ ਤੋਂ ਵੀ ਇਹੋ ਜਿਹੀ ਗੱਲ ਆ ਜਾਣੀ ਸੀ। ਪਹਿਲਾਂ ਤਾਂ ਬਾਦਲ ਦਲ ਨੇ ਜੋ ਕੀਤਾ ਸੋ ਕੀਤਾ, ਆ ਨਵੇਂ ਕੱਚ ਤੋਂ ਉਂਗਲਾ ਕੱਢ ਮਾਰਿਆ ਬਈ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਤਾਂ 20 ਅਗਸਤ ਤੱਕ ਵਿਦੇਸ਼ੀ ਦੌਰੇ ਤੇ। ਹੁਣ ਇਹਨੂੰ ਕਹਿੰਦੇ ਹੁੰਦੇ ਆ ਮੈਦਾਨ ਦੇ ਵਿੱਚੋਂ ਪਿੱਠ ਦੇ ਕੇ ਭੱਜ ਜਾਣ। ਜਿਹੋ ਜਿਹਾ ਮਾਹੌਲ ਇਸ ਵੇਲੇ ਹੈ ਉਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਹੋਣਾ ਚਾਹੀਦਾ। ਪੰਜਾਬ ਦੇ ਹਰ ਪਿੰਡ, ਹਰ ਗਲੀ ਮੋੜ ਦੇ ਉੱਤੇ ਉਹਨਾਂ ਨੂੰ ਜਿਹੜੀ ਆ ਭਰਤੀ ਖੁੱਲ੍ਹਣੀ ਚਾਹੀਦੀ ਹੈ। ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਕਰਕੇ, ਲੋਕਾਂ ਨੂੰ ਲਾਮਬੰਦ ਕਰਕੇ ਬਾਦਲ ਦਲ ਦਾ ਜਿਹੜਾ ਬਦਲ ਆ ਉਹ ਬਣਨਾ ਚਾਹੀਦਾ। ਪਰ ਇਸ ਮੌਕੇ ਨੂੰ ਅਵੇਲ ਕਰਨ ਦੀ ਥਾਂ ਉਹਨਾਂ ਨੂੰ ਪਤਾ ਨਹੀਂ ਕੀ ਲੱਭਿਆ ਹੋਇਆ, ਉਹ ਇਸ ਪਾਸੇ ਧਿਆਨ ਹੀ ਨਹੀਂ ਦੇ ਰਹੇ। ਤੇ ਇਹ ਹਾਲਾਤ ਜਿਹੜੇ ਨੇ ਇਹ ਬੜੇ ਖਤਰਨਾਕ ਨੇ। ਪੰਥ ਨੂੰ, ਪੰਜਾਬ ਨੂੰ, ਕੌਮ ਨੂੰ ਸਮਰਪਿਤ ਲੋਕ ਆ ਜਿਹੜੇ ਉਹ ਬੜੇ ਇਸ ਵੇਲੇ ਸੰਤਾਪ ਨਾਲ ਦਿਨ ਕੱਟ ਰਹੇ ਨੇ, ਕਿਉਂਕਿ ਬਾਦਲ ਦਲ ਵੱਲ ਉਹ ਭੁਗਤਣਾ ਨਹੀਂ ਚਾਹੁੰਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਉਹਨਾਂ ਕੋਲੇ ਆ ਨਹੀਂ ਰਹੇ। ਸਾਰੇ ਦੁਨੀਆ ਭਰ ਦੇ ਵਿੱਚ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਬਾਦਲ ਪਰਿਵਾਰ ਦੀ ਜਿਹੜੀ ਲੀਡਰਸ਼ਿਪ ਆ ਉਹ ਕੌਮ ਨੂੰ, ਪੰਜਾਬ ਨੂੰ ਪ੍ਰਵਾਨ ਨਹੀਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀਤ ਅਖਬਾਰ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਲਾਲ ਜਿਹੜੇ ਆ ਉਹ ਅਕਸਰ ਸਿੱਖ ਸਿਆਸਤ ਬਾਰੇ ਜਾਂ ਪੰਜਾਬ ਦੇ ਅਕਾਲੀ ਦਲ ਬਾਰੇ ਆਪਦੇ ਲੇਖ ਲਿਖਦੇ ਆ। ਤੇ ਅੱਜ ਜਿਹੜਾ ਅਖਬਾਰ 'ਚ ਲੇਖ ਛਪਿਆ ਉਹਦੇ ਵਿੱਚ ਅਕਾਲੀ ਪੋਲੀਟਿਕਸ ਦੇ, ਬਾਦਲ ਦਲ ਦੇ ਰਾਜਨੀਤਿਕ ਜਿਹੜਾ ਸੰਕਟ ਆ ਉਹਦੇ ਬਾਰੇ ਲੰਬੀ ਚੌੜੀ ਚਰਚਾ ਹੈ। ਪਰ ਉਹਦੇ 'ਚ ਇੱਕ ਗੱਲ ਵਿਸ਼ੇਸ਼ ਤੌਰ ਤੇ ਜਿਹੜੀ ਅੱਜ ਸਾਡੇ ਸਰੋਤਿਆਂ ਨੂੰ, ਸਾਡੇ ਸੁਣਨ ਵਾਲਿਆਂ ਨੂੰ ਉਹਨਾਂ ਦੇ ਧਿਆਨ ਵਿੱਚ ਹੋਣੀ ਚਾਹੀਦੀ ਆ, ਉਹ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ 12 ਅਗਸਤ ਤੋਂ 20 ਅਗਸਤ ਤੱਕ ਵਿਦੇਸ਼ੀ ਦੌਰੇ ਉੱਤੇ ਹਨ। ਇਹਦੇ ਅਰਥ ਇਹ ਨੇ ਕਿ ਜਿਹੜਾ 15 ਅਗਸਤ ਨੂੰ ਸਿੱਖ ਜਗਤ ਦੇ ਵਿੱਚ ਇੱਕ ਬਹੁਤ ਹੀ ਅਹਿਮ ਜਿਹੜਾ ਮੌਕਾ ਹੈ ਕਿ ਖਾਲਸਾ ਪੰਥ ਨੇ ਤਿਰੰਗੇ ਵੱਲ ਭੁਗਤਣਾ ਹੈ, ਸਿੱਖਾਂ ਨੇ ਤਿਰੰਗੇ ਵੱਲ ਖੜਨਾ ਹੈ, ਖਾਲਸਾਈ ਝੰਡੇ ਵੱਲ ਖੜਨਾ। ਉਸ ਮੌਕੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਬੜੀ ਸਕੀਮ ਦੇ ਨਾਲ ਪੰਜਾਬ ਤੋਂ ਭਾਰਤ ਤੋਂ ਬਾਹਰ ਚਲੇ। ਇਹ ਮੁੱਦਾ ਸਾਡੇ ਲਈ ਅਹਿਮ ਕਿਉਂ ਹੈ? ਪਹਿਲਾਂ ਇਹੋ ਜਿਹਾ ਮੁੱਦਾ ਕਦੇ ਬਣਿਆ ਨਹੀਂ ਕਿ ਸਾਰੇ ਭਾਰਤ ਵਿੱਚ ਰਾਜ ਕਰਦੀ ਕੇਂਦਰੀ ਸਰਕਾਰ ਨੇ ਇਸ ਤਰੀਕੇ ਨਾਲ ਤਿਰੰਗੇ ਥੋਪੇ ਹੋਣ। ਜਾਂ ਇਉਂ ਕਹੀਏ, ਕਦੇ ਇਹੋ ਜਿਹਾ ਮੁੱਦਾ ਬਣਿਆ ਨਹੀਂ ਕਿ ਭਾਰਤ ਵਿੱਚ ਵਸਦੇ ਘੱਟ ਗਿਣਤੀ ਲੋਕਾਂ ਨੂੰ ਜਾਂ ਹਕੂਮਤ ਦੇ ਸਤਾਏ ਲੋਕਾਂ ਨੂੰ ਹੁਣ ਵਾਂਗੂ ਇਹ ਮਹਿਸੂਸ ਹੋਇਆ ਹੋਵੇ ਕਿ ਇਹ ਸਾਨੂੰ ਦੱਬਣ ਲਈ, ਦਬਕਾਉਣ ਲਈ, ਸਾਨੂੰ ਹੋਰ ਜ਼ਿਆਦਾ ਜਲੀਲ ਕਰਨ ਲਈ ਸਾਡੇ ਉੱਤੇ ਆਪਦਾ ਝੰਡਾ ਥੋਪ ਰਹੇ ਨੇ। ਕਸ਼ਮੀਰ ਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਪਿਛਲੇ ਦੌਰ ਵਿੱਚ ਕਈ ਵਾਰ ਸੁਣੀਆਂ, ਜਦੋਂ ਉੱਥੇ ਦੇ ਇੱਕ ਜੁਝਾਰੂ ਬੁਰਹਾਨ ਵਾਨੀ ਦੇ ਪਿਤਾ ਕੋਲੋਂ ਤਿਰੰਗਾ ਚਲਵਾ ਕੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ, ਜਾਂ ਹੋਰ ਕਈ ਇਸ ਤਰ੍ਹਾਂ ਦੀਆਂ ਗੱਲਾਂ ਕਸ਼ਮੀਰ ਦੇ ਵਿੱਚੋਂ ਸੁਣਨ ਨੂੰ ਮਿਲੀਆਂ, ਤਾਂ ਅਸੀਂ ਉਦੋਂ ਇਹ ਚਰਚਾ ਕਰਦੇ ਹੁੰਦੇ ਸੀਗੇ ਵੀ ਇੱਕ ਵਾਰ ਵੋਟਾਂ ਦਾ ਬਾਈਕਾਟ ਕੀਤਾ ਸੀ ਕਸ਼ਮੀਰੀਆਂ ਨੇ
ਤੇ ਇੱਕ ਬੰਦਾ ਉੱਠਿਆ, ਉਹਨੇ ਇੱਕ ਰੋੜਾ ਚੱਕ ਕੇ ਲਕੀਰ ਮਾਰ ਦਿੱਤੀ ਪਿੰਡ ਵਾਲਿਆਂ ਦੇ ਸਾਹਮਣੇ, ਤੇ ਦੂਜੇ ਪਾਸੇ ਚੋਣ ਬੂਥ ਸੀਗਾ ਕਿ ਆਪਾਂ ਭਾਰਤੀ ਹਕੂਮਤੀ ਸਿਸਟਮ ਨੂੰ ਨਹੀਂ ਮੰਨਦੇ। ਸਾਹਮਣੇ ਪਾਸੇ ਉਹਨਾਂ ਦਾ ਚੋਣ ਬੂਥ ਆ ਤੇ ਦੂਜੇ ਪਾਸੇ ਜਾਣ ਵਾਲਾ ਗਦਾਰ ਹੋਊਗਾ। ਤੇ ਵਾਕਿਆ ਹੀ ਉਸ ਦਿਨ ਉਹ ਲਕੀਰ ਨੂੰ ਆਥਣ ਤੱਕ ਇੱਕ ਵੀ ਬੰਦਾ ਟੱਪਿਆ ਨਹੀਂ, ਤੇ ਸਾਰੇ ਦੇ ਸਾਰੇ ਜਿਹੜੇ ਲੋਕ ਸੀਗੇ ਉਹ ਉਸ ਲਕੀਰ ਤੋਂ ਉਰੇ ਉਰੇ ਰਹੇ। ਤੇ ਜਿਹੜਾ ਚੋਣ ਬੂਥ ਤੇ ਅਮਲਾ ਫੈਲਾ ਆਇਆ ਸੀ ਉਹ ਉਵੇਂ ਮੁੜ ਗਿਆ। ਕਸ਼ਮੀਰ ਦੇ ਵਿੱਚ, ਮਨੀਪੁਰ ਦੇ ਵਿੱਚ, ਨਾਗਾਲੈਂਡ ਦੇ ਵਿੱਚ ਜਾਂ ਹੋਰਨਾਂ ਬਹੁਤ ਸਾਰੀਆਂ ਥਾਵਾਂ ਤੇ ਇਸ ਤਰੀਕੇ ਨਾਲ ਭਾਰਤੀ ਹਕੂਮਤੀ ਤੰਤਰ ਨੂੰ ਇਹ ਦਰਸਾਇਆ ਗਿਆ ਕਿ ਸਾਨੂੰ ਤੁਹਾਡਾ ਸਿਸਟਮ ਪ੍ਰਵਾਨ ਨਹੀਂ, ਤੁਹਾਡੇ ਸਿਸਟਮ ਨੇ ਸਾਨੂੰ ਦੱਬਿਆ ਕੁਚਲਿਆ, ਸਾਡੇ ਨਾਲ ਬੇਇਨਸਾਫੀ ਕੀਤੀ, ਜ਼ਬਰ ਕੀਤਾ, ਇਸ ਕਰਕੇ ਸਾਨੂੰ ਤੁਹਾਡਾ ਸਿਸਟਮ ਮਨਜ਼ੂਰ ਨਹੀਂ। ਸੋ ਉਹਨਾਂ ਥਾਵਾਂ ਦੇ ਉੱਤੇ ਇਸ ਵੇਲੇ ਬਿਲਕੁਲ ਪੁੱਠਾ ਗੇੜਾ ਦੇਣ ਦੇ ਯਤਨ ਜਿਹੜੇ ਆ ਉਹ ਹਕੂਮਤੀ ਸਿਸਟਮ ਵੱਲੋਂ ਕੀਤਾ ਜਾ ਰਿਹਾ। ਜਿੱਥੋਂ ਤੱਕ ਸਾਡੀ ਕੌਮ ਦਾ, ਸਾਡੇ ਪੰਜਾਬ ਦਾ ਸਵਾਲ ਹੈ, 1991 ਦੇ ਵਿੱਚ ਜਦੋਂ ਚੋਣ ਬਾਈਕਾਟ ਕੀਤਾ ਗਿਆ, ਉਸ ਮੌਕੇ ਇਹ ਇੱਕ ਕਾਮਯਾਬ ਚੋਣ ਬਾਈਕਾਟ ਸਾਬਤ ਹੋਇਆ। ਜਿਵੇਂ 1999 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਮੌਕੇ ਲੋਕਾਂ ਨੂੰ ਇਹ ਸਬਕ ਜਾਂ ਇਹ ਦੁਨੀਆ ਨੂੰ ਸੁਨੇਹਾ ਗਿਆ ਕਿ ਪੰਜਾਬ ਦੀ ਧਰਤੀ ਉੱਤੇ ਵੋਟਾਂ ਦੇ ਵਿੱਚ, ਇਲੈਕਸ਼ਨ ਦੇ ਵਿੱਚ ਉਹੀ ਬੰਦਾ ਮੈਂਬਰ ਪਾਰਲੀਮੈਂਟ ਜਿੱਤ ਸਕਦਾ ਹੈ ਜਿਹਨੂੰ ਸਿੱਖ ਜਗਤ ਦੀ, ਸਿੱਖ ਕੌਮ ਦੀ ਹਮਾਇਤ ਹਾਸਲ ਹੋਵੇ, ਖਾਲਿਸਤਾਨੀ ਸੰਘਰਸ਼ ਦੀ ਹਮਾਇਤ ਹਾਸਲ ਹੋਵੇ। ਬੇਸ਼ੱਕ ਐਲਾਨੀਆ ਤੌਰ ਦੇ ਉੱਤੇ ਉਦੋਂ ਖਾੜਕੂ ਜਥੇਬੰਦੀਆਂ ਨੇ ਕੋਈ ਏਦਾਂ ਦਾ ਐਲਾਨ ਨਾ ਕੀਤਾ ਹੋਵੇ, ਪਰ ਹਕੀਕਤ ਇਹੀ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਹੋਰ ਜਿਹੜੇ MP ਉਦੋਂ ਜਿੱਤੇ ਸੀ, ਜਾਂ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਵੀ ਜਿੱਤੇ ਸੀ, ਉਹਨਾਂ ਸਾਰਿਆਂ ਦੀ ਜਿੱਤ ਦੇ ਅਰਥ ਇਹੀ ਲਏ ਸੀ ਲੋਕਾਂ ਨੇ ਕਿ ਇਹ ਖਾਲਿਸਤਾਨੀਆਂ ਦੀ ਜਿੱਤ ਵਾ। ਅਸਲ ਵਿੱਚ ਉਹ ਜਿੱਤ ਭਾਰਤੀ ਹਕੂਮਤੀ ਤੰਤਰ ਦੇ ਖਿਲਾਫ ਲੋਕਾਂ ਦਾ ਫਤਵਾ ਸੀ। ਉਹ ਪੰਜਾਬ ਦੇ ਲੋਕਾਂ ਦੇ ਉਸ ਸਮੂਹਕ ਭਾਵਨਾਵਾਂ ਦਾ ਪ੍ਰਗਟਾਵਾ ਸੀਗਾ ਜਿਹੜੇ ਇਹ ਕਹਿ ਰਹੀਆਂ ਸੀ ਭਾਵਨਾਵਾਂ ਕਿ ਤੁਸੀਂ ਜੋ ਸਾਡੇ ਨਾਲ ਬੇਇਨਸਾਫੀ, ਵਿਤਕਰਾ, ਜ਼ੁਲਮ ਕਰ ਰਹੇ ਹੋ ਸਾਨੂੰ ਮਨਜ਼ੂਰ ਨਹੀਂ। ਇਸੇ ਤਰੀਕੇ ਦੀ ਗੱਲ 1991 ਚ ਸੀਗੀ ਕਿ ਸਾਨੂੰ ਤੁਹਾਡਾ ਜ਼ੁਲਮ ਮਨਜ਼ੂਰ ਨਹੀਂ, ਤੇ ਸਾਡੀਆਂ ਸਮੂਹਕ ਭਾਵਨਾਵਾਂ ਨੇ ਕਿ ਅਸੀਂ ਵੋਟਾਂ ਪਾਉਣੀਆਂ ਨੇ। ਵੋਟਾਂ ਜਾਂ ਕੋਈ ਵੀ ਢੰਗ ਤਰੀਕਾ ਜਿਹੜਾ ਹੁੰਦਾ ਉਹਦੇ ਰਾਹੀਂ ਇਹ ਦਰਸਾਉਣਾ ਕਿ ਅਸੀਂ ਤੁਹਾਡੇ ਨਾਲ ਅਸਹਿਮਤ ਹਾਂ, ਉਹ ਤਰੀਕਾ ਘੱਟ ਅਹਿਮੀਅਤ ਰੱਖਦਾ ਹੁੰਦਾ। ਤਰੀਕੇ ਦੀ ਕੋਈ ਬਹੁਤੀ ਜ਼ਿਆਦਾ ਵੈਲਿਊ ਨਹੀਂ ਹੁੰਦੀ, ਗੱਲ ਉਸ ਭਾਵਨਾ ਦੀ ਹੁੰਦੀ ਆ। ਤੇ ਇਹ ਭਾਵਨਾ ਸਿੱਖ ਨੇ ਜਾਂ ਪੰਜਾਬ ਨੇ ਬਾਰ-ਬਾਰ ਦਿਖਾਈ ਆ। 1999 ਦੇ ਵਿੱਚ ਵੋਟਾਂ ਵਿੱਚ ਹਿੱਸਾ ਲੈ ਕੇ ਇਹ ਗੱਲ ਦਿਖਾਈ ਕਿ ਅਸੀਂ ਤੁਹਾਡੇ ਸਿਸਟਮ ਦੇ ਸਤਾਏ ਹੋਏ ਆ ਤੇ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ। 1991 ਚ ਵੋਟਾਂ ਦਾ ਬਾਈਕਾਟ ਕਰਕੇ ਦਿਖਾਤੀ। ਸੋ ਮੁੱਖ ਗੱਲ ਇਹ ਹੈ ਕਿ ਭਾਰਤ ਦੇ ਬਾਕੀ ਥਾਵਾਂ ਤੇ ਲੋਕਾਂ ਨੇ ਜੋ ਕੁਝ ਅੱਜ ਕਰਨਾ ਕਰਾਉਣਾ ਸ਼ੁਰੂ ਕੀਤਾ, ਜਿਹਦੇ ਜਵਾਬ ਦੇ ਵਿੱਚ ਅੱਜ ਭਾਰਤੀ ਹਕੂਮਤੀ ਤੰਤਰ ਨੈਸ਼ਨਲਿਜ਼ਮ ਨੂੰ, ਧਰਮ ਨਿਰਪੱਖਤਾ ਦੇ ਬੁਰਕੇ ਹੇਠ ਹਿੰਦੂ ਕੱਟੜਵਾਦ ਨੂੰ ਜਾਂ ਤਿਰੰਗੇ ਝੰਡੇ ਦੀ ਛਾਂ ਹੇਠ ਆਪਦੇ ਏਜੰਡੇ ਨੂੰ ਥੋਪਣ ਜਾ ਰਿਹਾ, ਉਹ ਸਾਰਾ ਕੁਝ ਪੰਜਾਬ ਨੇ ਬਹੁਤ ਪਹਿਲਾਂ ਕੀਤਾ ਹੋਇਆ। ਪਿੱਛੇ ਜੇ ਇਹ ਇੱਕ ਗੱਲ ਕਿਸੇ ਵੱਡੇ ਲਿਖਾਰੀ ਨੇ ਲਿਖੀ ਸੀ ਕਿ ਅਸੀਂ ਕਸ਼ਮੀਰ ਗਏ, ਉਦੋਂ ਅਜੇ ਕਸ਼ਮੀਰ ਦੇ ਵਿੱਚ ਇਹ ਜਿਹੜਾ ਅੱਜ ਵਾਲਾ ਸੰਘਰਸ਼ ਚੱਲਿਆ ਉਹਨਾਂ ਦਾ ਉਹ ਨਹੀਂ ਸੀ ਚੱਲਿਆ ਹੋਇਆ। ਉਹ ਕਹਿੰਦੇ ਵੀ ਸਰਦਾਰ ਜੀ ਤੁਹਾਡੇ ਵਰਗੀ ਬਹਾਦਰ ਕੌਮ ਆ ਜਿਹੜੀ ਉਹ ਨਹੀਂ ਕੋਈ ਦੇਖੀ। ਉੱਥੇ ਕੋਈ ਮੁਸਲਮਾਨ ਬਜ਼ੁਰਗ ਟੱਕਰਿਆ, ਉਹਨੇ ਆਪਣੇ ਸਿੱਖ ਭਰਾਵਾਂ ਨੂੰ ਆਖਿਆ ਵੀ ਤੁਹਾਡਾ ਮੈਦਾਨੀ ਇਲਾਕਾ, ਤੁਸੀਂ 10-15 ਸਾਲ ਸਰਕਾਰ ਨੂੰ ਬਾਣੀ ਪਾਈ ਰੱਖਿਆ, ਤੁਸੀਂ ਜ਼ੁਲਮ ਕਰਨ ਵਾਲੇ CM PM ਤੇ ਹੋਰ ਵੱਡੇ ਅਫਸਰ ਫੜਕਾ ਛੱਡੇ, ਤੇ ਤੁਸੀਂ ਇੱਥੋਂ ਤੱਕ ਕਿ ਜਿਹੜੇ ਫੌਜਾਂ ਦਾ ਮੁਖੀ ਸੀ ਵੈਦਿਆ ਉਹ ਵੀ ਨਹੀਂ ਬਖਸ਼ਿਆ। ਸੋ ਇਸ ਤਰੀਕੇ ਦੀ ਜਿਹੜੀ ਗੱਲਬਾਤ, ਇਹੋ ਜੀ ਤਾਰੀਫ ਸਿੱਖਾਂ ਦੀ, ਜਿਹੜੇ ਸਾਡੇ ਹੋਰ ਭਰਾ ਨੇ, ਜਿਹੜੇ ਹੋਰ ਕੌਮਾਂ ਦੇ ਲੋਕ ਨੇ, ਉਹ ਸਾਡੀ ਜਦੋਂ ਕਰਦੇ ਨੇ ਤਾਂ ਨਾਲ ਦੀ ਨਾਲ ਸਾਡੇ ਉੱਤੇ ਜ਼ਿੰਮੇਵਾਰੀ ਵੀ ਆ ਜਾਂਦੀ ਆ ਕਿ ਅਸੀਂ ਪੰਜਾਬ ਜਿਹੜਾ ਹੈ ਉਹ ਭਾਰਤੀ ਹਕੂਮਤੀ ਤੰਤਰ ਦੇ ਸਤਾਏ ਹੋਏ ਲੋਕਾਂ ਲਈ ਇੱਕ ਚਾਨਣ ਮਨਾਰਾ ਬਣਿਆ ਰਵੇ।
पंजाब ने ही दुनिया नूं बाकी भारत दे विच वसदे लोकां नूं ਇਹ ਰਾਹ ਦਿਖਾਉਣਾ। ਪਿੱਛੇ ਜੇ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਦੂਜਿਆਂ ਸੂਬਿਆਂ ਦੇ ਸਤਾਏ ਹੋਏ ਲੋਕ, ਖਾਸ ਤੌਰ ਦੇ ਉੱਤੇ ਦਲਿਤ ਭਾਈਚਾਰਾ ਜਿਹੜਾ ਹੈ, ਉਹ ਚੀਕਾਂ ਮਾਰਦੇ ਆ ਕਿ ਜੇ ਖਾਲਿਸਤਾਨ ਬਣਨਾ ਤਾਂ ਸਾਰੇ ਭਾਰਤ 'ਚ ਬਣਾਇਓ। ਇਹ ਜਿਹੜਾ ਹਿੰਦੂ ਕੱਟੜਵਾਦ ਆ ਸਾਨੂੰ ਬਹੁਤ ਦੁਖੀ ਕਰ ਰਿਹਾ, ਸਾਨੂੰ ਬਹੁਤ ਸੰਤਾਪ ਦੇ ਰਿਹਾ। ਸੋ ਪੰਜਾਬ ਵੱਲ ਜਾਂ ਪੰਥ ਵੱਲ ਤਾਂ ਸਾਰਾ ਭਾਰਤ ਦੇਖਦਾ, ਸਾਰੇ ਭਾਰਤ ਦੇ ਦੁਖੀ ਲੋਕ ਦੇਖਦੇ, ਤੇ ਇੱਥੇ ਵਸਦੇ ਲੋਕਾਂ ਦੇ ਸਿਰ ਦੇ ਬੜੀ ਭਾਰੀ ਜ਼ਿੰਮੇਵਾਰੀ ਆ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲਾਣੇ ਨੇ ਸਾਡਾ ਉਹ ਸਾਰਾ ਕੁਝ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਹੀ ਨਹੀਂ ਇਕੱਲਾ ਲਾਇਆ, ਸਾਨੂੰ ਗ੍ਰਹਿਣ ਵੀ ਲਾ ਦਿੱਤਾ ਹੈਗਾ। ਆ ਜਦੋਂ ਕਸ਼ਮੀਰ ਦੇ ਵਿੱਚ ਉਹਨਾਂ ਦੇ ਕੋਲੋਂ ਜਿਹੜਾ ਵਿਸ਼ੇਸ਼ ਦਰਜੇ ਵਾਲਾ ਜਿਹੜਾ ਉੱਥੇ ਧਾਰਾ ਖਤਮ ਕਰਕੇ ਜੀ ਆਹ ਕਰ ਦਾਂਗੇ ਉਹ ਕਰ ਦਿਆਂਗੇ, ਉਦੋਂ ਇਹਨਾਂ ਦਾ ਰੋਲ ਕੀ ਬਣਦਾ ਸੀ? ਜਿਹੜਾ ਬਾਦਲ ਦਲ ਵਾ ਜਾਂ ਪੰਜਾਬ ਦੇ MP ਆ, ਇਹਨਾਂ ਦਾ ਹਰ ਮੌਕੇ ਜਿਹੜਾ ਬਣਦਾ ਆ, ਅਸਲ ਵਿੱਚ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ, ਉਹ ਤਾਂ ਇਹ ਬਣਦੀ ਆ ਕਿ ਫੈਡਰਲਿਜ਼ਮ ਨੂੰ ਮਜ਼ਬੂਤ ਕਰਨਾ ਤੇ ਭਾਰਤ ਦੇ ਵਿੱਚ ਕੇਂਦਰੀ ਹਕੂਮਤ ਨੂੰ ਕਮਜ਼ੋਰ ਕਰਨਾ, ਆਨੰਦਪੁਰ ਦੇ ਮਤੇ ਉੱਤੇ ਪਹਿਰਾ ਦੇਣਾ, ਜਾਂ ਇਉਂ ਕਹੀਏ ਕਿ ਦੱਬੇ ਕੁਚੜੇ ਨਿਮਾਣੇ ਲਤਾੜੇ ਜਾਂ ਜਿਹੜੇ ਅੰਡਰਡੌਗ ਆ ਉਹਦੇ ਵੱਲ ਖੜਨ। ਪਰ ਬਾਦਲ ਦਲ ਨੇ ਜਦੋਂ ਤੋਂ ਭਾਜਪਾ ਨਾਲ ਸਾਂਝ ਪਾ ਕੇ ਕੇਂਦਰ ਵਿੱਚ ਸੱਤਾ ਦਾ ਸੁੱਖ ਮਾਨਣਾ ਸ਼ੁਰੂ ਕੀਤਾ, ਇਹਨਾਂ ਨੇ ਏਜੰਡਾ ਹੀ ਬਦਲ ਸਿੱਟਿਆ। ਇਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਇਹ ਬਣ ਗਿਆ ਕਿ ਜੋ ਕੁਝ ਵੀ ਬਾਦਲ ਦਲ ਨੂੰ ਬੀਜੇਪੀ ਵਾਲੇ ਕਹਿਣਗੇ ਅਸੀਂ ਉਹ ਮੰਨਣਾ। ਬੀਜੇਪੀ ਦੀ ਮੰਨਦਿਆਂ ਨੇ ਆਪਦੇ ਭਾਈਚਾਰੇ 'ਚ ਸਿੱਖ ਕੌਮ ਦੇ ਵਿੱਚ ਆਪਦਾ ਵਕਾਰ ਖਤਮ ਕਰ ਲਿਆ, ਆਪਦੀ ਸਾਖ ਖਤਮ ਕਰ ਲਈ, ਆਪਦਾ ਪ੍ਰਭਾਵ ਖਤਮ ਕਰ ਲਿਆ, ਤੇ ਆਖਰ ਬੀਜੇਪੀ ਵਾਲਿਆਂ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਇਹਨਾਂ ਦਾ ਨਾਂ ਲੈ ਕੇ ਜਦੋਂ ਕੋਈ ਵੋਟ ਤਾਂ ਪੈਂਦੀ ਨਹੀਂ, ਫਿਰ ਆਪਾਂ ਇਹਨਾਂ ਤੋਂ ਲੈਣਾ ਕੀ ਆ। ਸੋ ਉਹਨਾਂ ਨੇ ਵੀ ਡੱਕਰ ਤੇ। ਹੁਣ ਹਾਲਾਤ ਇਹ ਨੇ ਕਿ ਬੀਜੇਪੀ ਵਾਲੇ ਤਾਂ ਇਹਨਾਂ ਤੋਂ ਮੰਗਦੇ ਨਹੀਂ, ਪਰ ਇਹ ਧੱਕੇ ਨਾਲ ਹੀ ਬੀਜੇਪੀ ਦੇ ਕੈਂਡੀਡੇਟ ਨੂੰ ਰਾਸ਼ਟਰਪਤੀ ਚੋਣ ਮੌਕੇ ਵੋਟਾਂ ਪਾਉਂਦੇ ਫਿਰਦੇ। ਬੇਸ਼ੱਕ ਇਹਨਾਂ ਦੀ ਆਪਦੀ ਪਾਰਟੀ ਦੇ ਹੀ ਆਗੂ ਜਿਹੜੇ ਆ ਉਹ ਤੇ ਸਵਾਲੀਆ ਨਿਸ਼ਾਨ ਲਾਉਣ, ਪਰ ਇਹ ਕਹਿੰਦੇ ਆ ਜੀ ਨਹੀਂ ਸਾਡਾ ਇਸ ਗੱਲ ਬਿਨਾਂ ਗੁਜ਼ਾਰਾ ਨਹੀਂ। ਉਹ ਜਦੋਂ ਇਸ ਤਰੀਕੇ ਦੇ ਹਾਲਾਤ ਬਣੇ ਆ, ਉਸ ਮੌਕੇ ਬਹੁਤ ਸਾਰੇ ਇੰਟੈਲੈਕਚੁਅਲ ਲੋਕਾਂ ਨੇ ਜਾਂ ਬਾਦਲ ਦਲ ਦੇ ਪਿਆਰ ਕਰਨ ਵਾਲਿਆਂ ਨੇ, ਹਮਦਰਦੀ ਰੱਖਣ ਵਾਲਿਆਂ ਨੇ ਕਿਹਾ ਕਿ ਇਹਨਾਂ ਨੂੰ ਪੰਥਕ ਏਜੰਡੇ ਵੱਲ ਮੁੜਨਾ ਚਾਹੀਦਾ। ਉਹਦੇ ਵਿੱਚ ਕਦੇ ਬੰਦੀ ਸਿੰਘਾਂ ਦੇ ਨਾਂ ਤੇ, ਕਦੇ ਹੋਰ ਕਈ ਮਸਲਿਆਂ ਦੇ ਨਾਂ ਦੇ ਉੱਤੇ ਇਹਨਾਂ ਨੇ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹਿਆ, ਪਰ ਉਹ ਚੀਜ਼ਾਂ ਤਾਂ ਸਾਰੀਆਂ ਅਸਫਲ ਰਹੀਆਂ। ਖੈਰ ਉਹ ਸਾਰੇ ਮੁੱਦੇ ਵੀ ਅੱਡ-ਅੱਡ ਮੌਕਿਆਂ ਤੇ ਆਪਾਂ ਆਪਦੇ ਪ੍ਰੋਗਰਾਮ 'ਚ ਚਰਚਾ ਤੇ ਲਿਆਉਂਦੇ ਰਹੇ ਆ। ਅੱਜ ਦਾ ਜਿਹੜਾ ਮੁੱਦਾ ਉਹ ਇਹ ਹੈ ਕਿ ਇਸ ਵੇਲੇ ਬਾਦਲ ਦਲ ਨੂੰ ਪੰਥ ਨਾਲ ਜਾਂ ਪੰਜਾਬ ਨਾਲ ਖੜੇ ਹੋਏ ਦਿਖਣਾ ਚਾਹੀਦਾ ਸੀ ਕਿ ਅਸੀਂ 1947 ਤੋਂ ਜੋ ਜ਼ੁਲਮ ਕੀਤਾ ਹੈ ਉਹਦੇ ਖਿਲਾਫ, ਇਸ ਹਕੂਮਤੀ ਨਿਜ਼ਾਮ ਦੇ ਤਹਿਤ ਸਾਡੇ ਤੋਂ ਜੋ ਜ਼ਬਰ ਹੋਇਆ ਉਹਦੇ ਕਰਕੇ ਅਸੀਂ ਤਿਰੰਗੇ ਝੰਡੇ ਦੇ ਹੱਕ ਵਿੱਚ ਨਹੀਂ ਹੈਗੇ। ਅਸੀਂ ਤਿਰੰਗੇ ਨੂੰ ਬਾਈਕਾਟ ਕਰਦੇ ਹਾਂ। ਅਸੀਂ ਸਾਰੇ ਕੌਮ ਨੂੰ, ਪੰਜਾਬ ਨੂੰ, ਦੁਨੀਆ ਭਰ ਦੇ ਸਿੱਖਾਂ ਨੂੰ ਕਹਿੰਦੇ ਆ ਕਿ ਖਾਲਸਾਈ ਝੰਡੇ ਚਲਾਏ ਜਾਣ। ਜੇ ਕਿਤੇ ਬਾਦਲ ਦਲ ਇਹ ਰਾਏ ਬਣਾ ਲੈਂਦਾ ਤਾਂ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਨੇ ਵੀ ਇਹ ਗੱਲ ਮੰਨ ਲੈਣੀ ਸੀ, ਨਾਲ ਦੀ ਨਾਲ ਅਕਾਲ ਤਖਤ ਸਾਹਿਬ ਤੋਂ ਵੀ ਇਹੋ ਜਿਹੀ ਗੱਲ ਆ ਜਾਣੀ ਸੀ। ਇਹਦੇ ਨਾਲ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਸਥਾਪਿਤ ਹੋਣੀ ਸੀ ਕਿ ਸਿੱਖਾਂ ਦੇ ਉੱਤੇ ਬਹੁਤ ਭਾਰੀ ਸੰਕਟ ਹੈ, ਸਿੱਖਾਂ ਦੀ ਹੋਂਦ ਹਸਤੀ ਖਤਰੇ 'ਚ ਆ, ਸਿੱਖ ਇੱਕ ਕੌਮ ਦੇ ਰੂਪ ਦੇ ਵਿੱਚ ਇਹਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਆ। ਤਾਂ ਸਿੱਖਾਂ ਦੇ ਉੱਤੇ ਜੋ ਜ਼ਬਰ ਜ਼ੁਲਮ ਹੋ ਰਿਹਾ, ਇਹਨਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਨਾ ਚਾਹੀਦਾ। ਦੂਜੇ ਮੁਲਕਾਂ ਦੇ ਵਿੱਚ, ਦੂਜੀਆਂ ਕੌਮਾਂ ਦੇ ਵਿੱਚ, ਦੂਜਿਆਂ ਧਰਮਾਂ ਦੇ ਵਿੱਚ, ਅੰਤਰਰਾਸ਼ਟਰੀ ਪਲੇਟਫਾਰਮਾਂ ਦੇ ਉੱਤੇ, UNO ਤੱਕ ਸਾਨੂੰ ਤਾਂ ਇਹ ਚੀਜ਼ ਦਰਸਾਉਣੀ ਚਾਹੀਦੀ ਆ ਕਿ ਅਸੀਂ ਸਾਰੇ ਦੇ ਸਾਰੇ ਸਿੱਖ, ਚਾਹੇ ਉਹ ਕਿਸੇ ਵੀ ਰਾਜਨੀਤਿਕ ਖਿਆਲ ਦੇ ਹੋਣ ਜਾਂ ਕਿਸੇ ਵੀ ਧਾਰਮਿਕ ਤੌਰ ਤੇ ਜਥੇਬੰਦੀ 'ਚ ਅੱਡ-ਅੱਡ ਹੋਣ, ਪਰ ਸਾਨੂੰ ਸਾਰਿਆਂ ਨੂੰ ਇੱਕ ਸਿੱਖ ਹੋਣ ਦੇ ਨਾਤੇ ਇਉਂ ਦਰਸਾਉਣਾ ਚਾਹੀਦਾ ਕਿ ਸਾਡੀ ਕੌਮ ਜਿਹੜੀ ਆ ਉਸ ਜ਼ੁਲਮ ਦੇ ਖਿਲਾਫ ਲੜ ਰਹੀ ਆ। ਅਸੀਂ ਉਸ ਮੁਲਕ ਦੇ ਵਿੱਚ ਆਪਦੇ ਹੱਕਾਂ ਲਈ ਲੜਾਈ ਲੜਦੇ ਲੋਕ। ਪਰ ਇਸ ਮੌਕੇ ਦੇ ਉੱਤੇ ਪਹਿਲਾਂ ਤਾਂ ਬਾਦਲ ਦਲ ਨੇ ਜੋ ਕੀਤਾ ਸੋ ਕੀਤਾ, ਆ ਨਵੇਂ ਕੱਚ ਤੋਂ ਉਂਗਲਾ ਕੱਢ ਮਾਰਿਆ।
ਬਈ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਤਾਂ 20 ਅਗਸਤ ਤੱਕ ਵਿਦੇਸ਼ੀ ਦੌਰੇ ਤੇ ਆ। ਹੁਣ ਇਹਨੂੰ ਕਹਿੰਦੇ ਹੁੰਦੇ ਆ ਮੈਦਾਨ ਦੇ ਵਿੱਚੋਂ ਪਿੱਠ ਦੇ ਕੇ ਭੱਜ ਜਾਣਾ। ਇੱਕ ਪਾਸੇ ਸਾਰੇ ਭਾਰਤ ਦੇ ਵਿੱਚ ਹਰ ਖਿੱਤੇ ਵਿੱਚ ਉੱਥੋਂ ਦੇ ਜਿਹੜੇ ਲੋਕ ਨੇ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਆਪਦਾ ਜਿਹੜਾ ਵਿਰੋਧ ਆ ਉਹਨੂੰ ਦਰਜ ਕਰਾਉਣ ਦੇ ਲਈ ਕੋਈ ਨਾ ਕੋਈ ਢੰਗ ਤਰੀਕਾ ਅਪਣਾ ਰਹੇ ਆ। ਪਰ ਪੰਜਾਬ ਦੇ ਵਿੱਚ ਕਹਿੰਦੇ ਆ ਵੀ ਅਸੀਂ ਸਰਕਾਰ ਬਣਾਉਣੀ ਆ, ਅਸੀਂ ਜੀ ਪੰਜਾਬ ਦੇ ਵਾਰਸ ਆ, ਅਸੀਂ ਜੀ ਸਿੱਖਾਂ ਦੇ ਅਸਲ ਪ੍ਰਤੀਨਿਧ ਆ। ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜੇ ਆ ਉਹ ਇੱਥੋਂ ਉੱਡਣ ਸ਼ੂ ਹੋ ਗਏ। ਤੇ ਜਿਹੜੇ ਲੋਕਾਂ ਨੇ ਇੱਥੇ ਹੁਣ ਲੜਾਈ ਲੜਨੀ ਆ, ਜਿਨ੍ਹਾਂ ਲੋਕਾਂ ਨੇ ਇੰਡੀਅਨ ਸਟੇਟ ਸਿਸਟਮ ਦੇ ਤਿਰੰਗਾ ਲਾਉਣ ਵਾਲੀ ਮੁਹਿੰਮ ਦੇ ਸਾਹਮਣੇ ਖੜਨਾ ਹੈ, ਉਹਨਾਂ ਦਾ ਸਾਥ ਸਹਿਯੋਗ, ਉਹਨਾਂ ਦੇ ਨਾਲ ਖੜਨ ਦੀ ਥਾਂ, ਉਹਨਾਂ ਦੀ ਅਗਵਾਈ ਕਰਨ ਦੀ ਥਾਂ ਇਹ ਲੋਕ ਜਦੋਂ ਭੱਜ ਜਾਣਗੇ ਤੇ ਫਿਰ ਇਹ ਕਹਿਣਾ ਇਹ ਕਿ ਜੀ ਸਾਨੂੰ ਸੋਸ਼ਲ ਮੀਡੀਆ ਤੇ ਭੰਡਿਆ ਜਾ ਰਿਹਾ। ਇਹ ਗੱਲ ਕੱਲ ਜਦੋਂ ਵਿਰਸਾ ਸਿੰਘ ਬਲਟੋਹਾ ਨੇ, ਇਕਬਾਲ ਸਿੰਘ ਝੁੰਦਾ ਨੇ ਜਾਂ ਹੋਰ ਲੀਡਰਾਂ ਨੇ ਬਹਿ ਕੇ ਇੱਕ ਮੀਟਿੰਗ ਕੀਤੀ, ਪਹਿਲੀ ਗੱਲ ਤਾਂ ਢਾਂਚਾ ਦਾ ਭੰਗ ਹੋਇਆ ਤੁਹਾਡਾ। ਤੁਸੀਂ ਕਿਹੜੇ ਜ਼ਿਲ੍ਹਾ ਪ੍ਰਧਾਨ ਹੋ ਗਏ ਜੀ? ਉੱਥੇ ਬਹਿ ਕੇ ਦਬਕੇ ਮਾਰੇ ਗਏ ਆ ਕਿ ਜਿਹੜੇ ਲੋਕ ਇਹ ਕਹਿੰਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗਲਤੀਆਂ ਕੀਤੀਆਂ ਨੇ, ਜਾਂ ਜਿਹੜੇ ਸਾਡੇ ਲੀਡਰ ਬਾਦਲ ਦਲ ਦੇ ਇਹ ਕਹਿੰਦੇ ਆ ਕਿ ਉਹਨੂੰ ਪ੍ਰਧਾਨਗੀ ਤੋਂ ਲਾਹੋ, ਵੀ ਅਸੀਂ ਉਹਨਾਂ ਨੂੰ ਸਿੱਧਾ ਕਰ ਦਿਆਂਗੇ। ਔਰ ਜਿਸ ਤਰੀਕੇ ਦੀ ਹੈਂਕੜ ਵਾਲੀ ਬੋਲੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੈ ਬੈਠੀ ਹੈ, ਜਿਸ ਤਰੀਕੇ ਦਾ ਹੰਕਾਰ ਕਿ ਸਾਡੇ ਕੋਲੇ ਸੱਤਾ, ਸਾਡੀ ਤਾਂ ਮੋਦੀ ਹੁਣਾਂ ਨਾਲ ਸਿੱਧੀ ਗੱਲ ਆ, ਇਸੇ ਗੱਲ ਦੇ ਚੱਕਰ ਦੇ ਵਿੱਚ ਇਹਨਾਂ ਨੇ ਪਹਿਲਾਂ ਲੋਕਾਂ ਦੇ ਕੋਲੋਂ ਆਪਦੀ ਆ ਕਰਾਈ ਆ ਤੇ ਹੁਣ ਰਹਿੰਦੀ ਖੂਹਦੀ ਕਸਰ ਵਿਰਸਾ ਸਿੰਘ ਬਲਟੋਹਾ ਹੁਣੀ ਪੂਰੀ ਕਰਨਗੇ। ਜਿਹੜੇ ਲੋਕ ਬਾਦਲ ਦਲ ਦੇ ਵਿਰੋਧੀ ਨੇ ਉਹਨਾਂ ਨੂੰ ਤਾਂ ਇਸ ਗੱਲ ਦਾ ਬੜਾ ਸਕੂਨ ਹੀ ਮਿਲਿਆ ਹੋਣਾ ਕਿ ਜਿਹੜੀ ਕਸਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੰਕਾਰੀ ਬਿਰਤੀ ਨਾਲ ਉਹਨਾਂ ਤੋਂ ਰਹਿ ਗਈ ਸੀਗੀ, ਉਹ ਹੁਣ ਸਰਦਾਰ ਵਿਰਸਾ ਸਿੰਘ ਬਲਟੋਹਾ ਪੂਰੀ ਕਰਨਗੇ। ਸੋ ਬਹੁਤ ਉਜੱਡ ਪੁਣੇ ਵਾਲੀ ਬੋਲੀ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਪਹਿਲਾਂ ਤਾਂ ਇਹ ਗੱਲਾਂ ਕਹੀਆਂ, ਖਾਸ ਤੌਰ ਦੇ ਉੱਤੇ ਮਨਪ੍ਰੀਤ ਸਿੰਘ ਅਯਾਲੀ ਜਿਹੜਾ ਬਾਦਲ ਦਲ ਦਾ ਲੀਡਰ ਆ ਉਹਦੇ ਬਾਰੇ ਬੜੀਆਂ ਨਕਮੀਆਂ ਜਿਹੀਆਂ ਗੱਲਾਂ ਕਹੀਆਂ। ਤੇ ਇੱਕ ਪੁਰਾਣੀ ਕੋਈ ਫੋਟੋ ਕੱਢ ਲਈ ਮਨਜਿੰਦਰ ਸਿੰਘ ਸਰਸਾ ਦੇ ਨਾਲ, ਵੀ ਦੇਖੋ ਜੀ ਬੀਜੇਪੀ ਨਾਲ ਇਹ ਜੱਫੀਆਂ ਪਾਉਂਦਾ ਫਿਰਦਾ। ਉਹਨੇ ਚੈਲੰਜ ਕਰ ਲਿਆ ਜਦੋਂ ਟੀਵੀ ਚੈਨਲਾਂ ਦੇ ਉੱਤੇ ਮਨਪ੍ਰੀਤ ਸਿੰਘ ਅਯਾਲੀ ਨੇ ਪੁੱਛਿਆ ਕਿ ਹਾਂ ਭਾਈ ਦੱਸ ਮੈਂ ਕਦੋਂ ਮਿਲਿਆ ਮਨਜਿੰਦਰ ਸਰਸੇ ਨੂੰ, ਲਿਆ ਸਬੂਤ, ਮੈਂ ਰਾਜਨੀਤੀ ਛੱਡ ਦਿੰਦਾ, ਤਾਂ ਵਿਰਸਾ ਸਿੰਘ ਬਲਟੋਹਾ ਉੱਥੇ ਆਪਦੀ ਗੱਲ ਤੋਂ ਮੁੱਕਰ ਗਿਆ, ਗੱਲ ਤੋਂ ਪਲਟ ਗਿਆ। ਫਿਰ ਮਨਜਿੰਦਰ ਸਿੰਘ ਸਰਸੇ ਨੂੰ ਸੱਦਿਆ ਗਿਆ। ਮਨਜਿੰਦਰ ਸਿੰਘ ਸਰਸਾ ਵੀ ਉਸ ਤਰੀਕੇ ਦੀਆਂ ਗੱਲਾਂ ਵਿੱਚ ਵਿਰਸਾ ਬਲਟੋਹਾ ਨੂੰ ਜਦੋਂ ਘੇਰਨ ਲੱਗਿਆ ਤਾਂ ਵਿਰਸਾ ਬਲਟੋਹਾ ਉਲਟਾ ਹੋਰ ਗੱਲਾਂ ਕਰਨ ਲੱਗ ਪਿਆ। ਤੇ ਇਹ ਸਾਰੇ ਚੱਕਰ ਦੇ ਵਿੱਚ ਸਾਫ਼ ਦਿਖ ਰਿਹਾ ਕਿ ਬਾਦਲ ਦਲ ਜਿਹੜਾ ਹੈ ਉਹਦੇ ਵਿੱਚ ਕਿਸੇ ਸੁਧਾਰ ਸੁਧੂਰ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਹ ਤਾਂ ਧੱਲੇ ਨਾਲ ਕਹਿੰਦੇ ਆ ਕਿ ਜਿਹੜਾ ਸਾਡਾ ਪ੍ਰਧਾਨ ਆ ਉਹ ਉਹੀ ਰਹੂਗਾ ਤੇ ਜਿਹੜਾ ਵੀ ਕੋਈ ਬੰਦਾ ਸਾਡੇ ਪ੍ਰਧਾਨ ਬਾਰੇ ਕੋਈ ਬੋਲੂਗਾ ਉਹ ਤੇ ਸਖਤ ਕਾਰਵਾਈ ਕਰਾਂਗੇ। ਜਾਣੀ ਕਿ ਜਿਹੜੇ ਬਾਦਲ ਦਲ ਦੇ ਅੰਦਰ ਬੈਠੇ ਆਗੂ ਆ, ਜਿਹੜੇ ਇਹ ਆਸ ਲਾਈ ਬੈਠੇ ਸੀਗੇ ਕਿ ਸ਼ਾਇਦ ਕੋਈ ਗੱਲ ਬਣ ਜਾਵੇ, ਉਹਨਾਂ ਲਈ ਹੁਣ ਰਾਹ ਬੰਦ ਨੇ। ਉਹਨਾਂ ਨੂੰ ਉਹ ਲੋਕਾਂ 'ਚ ਜਦੋਂ ਵਿਚਰੇ ਆ, ਜਿਵੇਂ ਮਨਪ੍ਰੀਤ ਅਯਾਲੀ ਨੇ ਕਿਹਾ ਕਿ ਸਾਨੂੰ ਤਾਂ ਲੋਕ ਕਹਿੰਦੇ ਆ ਕਿ ਤੁਸੀਂ ਸੁਖਬੀਰ ਦੇ ਚਮਚੇ ਹੋ, ਸਾਤੋਂ ਤੁਸੀਂ ਗੱਲਾਂ ਕਾਹਦੀਆਂ ਪੁੱਛਣ ਆਏ, ਤੁਸੀਂ ਉਹਦੇ ਮੂਹਰੇ ਬੋਲ ਤਾਂ ਸਕਦੇ ਨਹੀਂ। ਇਹ ਗੱਲਾਂ ਔਨ ਰਿਕਾਰਡ ਮਨਪ੍ਰੀਤ ਅਯਾਲੀ ਨੂੰ ਹੁਣ ਕਹਿਣੀਆਂ ਪਈਆਂ ਨੇ। ਉਹ ਮਨਪ੍ਰੀਤ ਅਯਾਲੀ ਕਹਿ ਰਿਹਾ ਕਿ ਸਾਨੂੰ ਜਿਹੜਾ IT ਸੈੱਲ ਆ ਬਾਦਲ ਦਲ ਦਾ ਉਹ ਬਦਨਾਮ ਕਰ ਰਿਹਾ। ਇੱਕ ਪਾਸੇ ਵਿਕਰਮ ਜਿਹੜਾ ਇਹ ਵਿਰਸਾ ਸਿੰਘ ਬਲਟੋਹਾ ਉਹ ਸਾਰੇ ਚੈਨਲਾਂ ਦੇ ਉੱਤੇ ਇਹੀ ਪਿੱਟਣ ਲੱਗਿਆ ਹੋਇਆ ਕਿ ਸਾਡਾ ਤਾਂ ਜੀ ਜਿਹੜਾ ਵੋਟਾਂ 'ਚ ਨੁਕਸਾਨ ਹੋਇਆ ਨਾ ਇਹ ਹੋਣਾ ਹੀ ਨਹੀਂ ਸੀ, ਅਸੀਂ ਤਾਂ ਪੰਜਾਬ ਨੂੰ ਬਸ ਸੋਨੇ ਦੀ ਚਿੜੀ ਬਣਾਈ ਫਿਰਦੇ ਸੀ, ਅਸੀਂ ਜਦੋਂ ਸੱਤਾ ਕਢਾਈ ਆ ਕੋਈ ਗੜਬੜ ਕੋਈ ਗਲਤੀ ਹੋਈ ਨਹੀਂ, ਐਵੇਂ ਮਾਮੂਲੀ ਜਿਹੀਆਂ ਗੱਲਾਂ ਸੀ। ਉਹਨਾਂ ਦੇ ਸਿਰ ਦੇ ਉੱਤੇ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਕਰੋੜਾਂ ਰੁਪਏ ਕਹਿੰਦਾ ਖਰਚ ਕੇ IT ਸੈੱਲ ਵਾਲਿਆਂ ਨੇ ਭੰਡਿਆ। ਹੱਦ ਹੋ ਗਈ। IT ਸੈੱਲ ਜਿਹਦੀ ਦਹਾਈ ਦੇ ਕੇ ਵੀ ਸਾਨੂੰ ਭੰਡਿਆ ਕਰਦੇ ਹੋ, ਉਹ IT ਸੈੱਲ ਤਾਂ ਬਾਦਲ ਦਲ ਕੋਲੇ ਵੀ ਆ, ਉਹ ਕਿਹੜੀ ਪਾਰਟੀ ਕੋਲੇ ਨਹੀਂ ਹੈਗਾ। ਜੇ ਉਹ IT ਸੈੱਲ ਨਾ ਹੁੰਦਾ ਤਾਂ ਤੁਹਾਡੀ ਹੀ ਪਾਰਟੀ ਦਾ ਲੀਡਰ ਆ ਮਨਪ੍ਰੀਤ ਅਯਾਲੀ ਇਹ ਪਿੱਟ ਰਿਹਾ ਕਿ ਮੈਨੂੰ ਉਹ ਤੇ IT ਸੈੱਲ ਰਾਹੀਂ ਬਦਨਾਮ ਕਰਵਾਇਆ ਜਾ ਰਿਹਾ। ਤੇ ਬਾਕੀਆਂ ਹੀ ਉਹਦੀ ਗੱਲ, ਚਾਹੇ ਅਸੀਂ ਉਹਦੇ ਨਾਲ ਸਹਿਮਤ ਨਹੀਂ ਹੈਗੇ, ਉਹਦੀ ਆਪਦੀ ਸੋਚ ਆ ਬਾਦਲ ਦਲ ਦੀ, ਅਸੀਂ ਤਾਂ ਉਹਦੀ ਸੱਚ ਦੀ ਗੱਲ ਕਰਦੇ ਆ। ਉਹ ਇਸ ਗੱਲੋਂ ਸੱਚਾ ਕਿ ਮੇਰੀ ਵਾਈਫ ਜਿਹੜੀ ਆ ਉਹ ਕੈਨੇਡਾ ਤੋਂ ਆਈ ਸੀ, ਮੈਂ ਉਹਨੂੰ ਲੈਣ ਗਿਆ ਸੀ,
ਤੇ ਇਹਨਾਂ ਨੇ ਬਣਾਤਾ ਕਿ ਜੀ ਉਹ ਪੁਰਾਣੀ ਫੋਟੋ ਦੇ ਨਾਲ। ਹੱਦ ਹੋ ਗਈ। ਤੁਹਾਡੀ ਪਾਰਟੀ ਦਾ ਵਿਧਾਇਕ ਆ, ਜੇਕਰ ਉਹਦੀ ਕੋਈ ਗੱਲ ਤੁਸੀਂ ਆਪ ਨਹੀਂ ਸੁਣ ਕੇ ਰਾਜੀ ਤਾਂ ਫਿਰ ਲੋਕ ਤੁਹਾਡੀ ਗੱਲ ਕਿਉਂ ਸੁਣਨਗੇ ਜੀ। ਮੁੱਲਾਂਪੁਰ ਦਾਖੇ ਹਲਕੇ ਦੇ ਲੋਕਾਂ ਨੇ ਉਸ ਸ਼ਖਸ ਨੂੰ ਇਹ ਸੋਚ ਕੇ ਵੋਟ ਨਹੀਂ ਪਾਈ ਕਿ ਉਹ ਬਾਦਲ ਦਲ ਦਾ ਕੈਂਡੀਡੇਟ ਆ, ਉਹਨੂੰ ਵੋਟ ਪਾਈ ਆ ਉਹਦੇ ਆਪ ਦੇ ਮੂੰਹ ਨੂੰ ਤੇ ਉਹਦੀ ਲੋਕਾਂ ਦੇ ਵਿੱਚ ਵਿਚਰਨ ਦਾ ਜਿਹੜਾ ਅੰਦਾਜ਼ ਆ ਉਹ ਲੋਕਾਂ ਨੂੰ ਪਸੰਦ ਆ, ਪ੍ਰਵਾਨ ਆ। ਤੇ ਜੇਕਰ ਤੁਹਾਡਾ ਬੰਦਾ ਤੁਹਾਡੀ ਪਾਰਟੀ ਦੀ ਬਿਹਤਰੀ ਲਈ ਕੋਈ ਚਾਰ ਗੱਲਾਂ ਕਰਦਾ ਹੈ, ਉਹਨੂੰ ਕਹਿਣਾ ਕਿ ਤੈਨੂੰ ਫੂਕ ਦੇਾਂਗੇ, ਤੈਨੂੰ ਰਗੜ ਦੇਾਂਗੇ। ਤੇ ਮਨਪ੍ਰੀਤ ਇਆਲੀ ਨੂੰ ਉਲਟਾ ਬਦਨਾਮ ਕਰਨ ਦੇ ਲਈ ਜਿਸ ਤਰੀਕੇ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ, ਉਹਨਾਂ ਨੂੰ ਦੇਖ ਕੇ ਜਿਹੜੇ ਹੋਰ ਲੋਕ ਨੇ ਉਹ ਕਿਹੜੇ ਮੂੰਹ ਨਾਲ ਇਸ ਪਾਰਟੀ ਦੇ ਵੱਲ ਨੂੰ ਆਉਣਗੇ ਜੀ। ਕੋਈ ਮਤਲਬ ਨਹੀਂ ਕਿਸ ਦਾ ਬਣਦਾ। ਅਗਲੀ ਗੱਲ ਇਹ ਹੈ ਕਿ ਮਨਜਿੰਦਰ ਸਿੰਘ ਸਰਸਾ, ਉਹ ਜਦੋਂ ਤੱਕ ਤਾਂ ਇਹਨਾਂ ਦੇ ਨਾਲ ਸੀ ਉਹਨੂੰ ਕਹਿੰਦੇ ਸੀ ਇਹਦੇ ਵਰਗਾ ਬੰਦਾ ਹੀ ਕੋਈ ਨਹੀਂ, ਹੁਣ ਕਹਿੰਦੇ ਇਹਦੇ ਵਰਗਾ ਗੰਦਾ ਹੀ ਕੋਈ ਨਹੀਂ। ਭਾਈ ਜਿਹੜਾ ਬਾਦਲ ਦਲ ਵਾ ਜਾਂ ਬਾਦਲ ਪਰਿਵਾਰ ਆ, ਹਕੀਕਤ ਇਹ ਆ ਵੀ ਉਹਨੇ ਆਪਦੀਆਂ ਰਾਜ ਭਾਗ ਦੌਰਾਨ ਜੋ ਕਰਤੂਤਾਂ ਕੀਤੀਆਂ ਨੇ ਉਹਦਾ ਕੋਈ ਤੋੜ ਨਹੀਂ ਹੈ। ਖੁਦ ਵਿਰਸਾ ਸਿੰਘ ਬਲਟੋਹਾ ਨੇ ਪਿੱਛੇ ਜੇ ਕਿਹਾ ਸੀਗਾ ਕਿ ਸਮੇਧ ਸੈਣੀ ਵਰਗਿਆਂ ਨੂੰ ਜੇ ਲਾਇਆ ਅਸੀਂ ਭੁਗਤ ਵੀ ਰਹੇ ਹਾਂ। ਨਾਲੇ ਤਾਂ ਆਪ ਉਦੋਂ ਮੰਨਿਆ, ਜੇ ਉਹ ਆਪ ਦੀ ਕਰਤੂਤ ਨੂੰ ਬਾਦਲ ਦਲ ਦੀ ਨੂੰ ਵਿਰਸਾ ਸਿੰਘ ਬਲਟੋਹਾ ਮੰਨੇ ਤਾਂ ਵਧੀਆ ਗੱਲ ਆ, ਪਰ ਜੇਕਰ ਕੋਈ ਹੋਰ ਉਸ ਗੱਲ ਨੂੰ ਮੰਨੇ ਕਿ ਸਾਡੀਆਂ ਗਲਤੀਆਂ ਨੇ ਤਾਂ ਫਿਰ ਚੀਕਾਂ ਮਾਰਦੇ ਆ। ਸੱਚੀ ਗੱਲ ਤਾਂ ਇਹ ਆ ਕਿ ਸਿੱਖਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਹਾਉਣ ਦਾ ਦਾਅਵਾ ਕਰਦੇ ਆ ਇਹ ਇਹਨਾਂ ਦੇ ਰਾਜ ਵਿੱਚ ਕਿਤੇ ਸਿੱਖੀ ਦੇ ਦੁਸ਼ਮਣਾਂ ਦਾ ਐਡਾ ਜਿਗਰਾ ਹੋ ਜੂ, ਐਡੀ ਹਿੰਮਤ ਹੋ ਜੂ ਕਿ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਇਸ ਤਰੀਕੇ ਨਾਲ ਚੋਰੀ ਕਰ ਲੈਣਗੇ, ਫਿਰ ਗਲੀਆਂ ਨਾਲੀਆਂ 'ਚ ਖਿਲਾਰਨ ਦੀ ਧਮਕੀ ਦੇਣਗੇ, ਫਿਰ ਉਹ ਧਮਕੀ ਪੂਰੀ ਵੀ ਕਰਨਗੇ। ਉਸ ਤੋਂ ਬਾਅਦ ਵਿੱਚ ਚਲੋ ਇੱਕ ਕਰਤੂਤ ਕਿਸੇ ਦੁਸ਼ਟ ਨੇ ਕਰਤੀ, ਫਿਰ ਉਹਨਾਂ ਦੁਸ਼ਟਾਂ ਨੂੰ ਫੜਨ ਦੀ ਥਾਂ, ਉਹਨਾਂ ਪਾਪੀਆਂ ਨੂੰ ਉਹਨਾਂ ਦੇ ਗੁਨਾਹ ਦੀ ਸਜ਼ਾ ਦਿਵਾਉਣ ਦੀ ਥਾਂ ਸਿੱਖਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ, ਸਿੱਖਾਂ ਨੂੰ ਲਾਠੀ ਚਾਰਜ ਕਰ ਦਿੱਤਾ ਤੇ ਬੇਅਦਬੀ ਕਰਾਉਣ ਵਾਲੀ ਧਿਰ ਦੀ ਸ਼ਰੇਆਮ ਪੁਸ਼ਤਬਨਾਹੀ ਕੀਤੀ, ਸਰਪ੍ਰਸਤੀ ਕੀਤੀ। ਤੇ ਉਸ ਤੋਂ ਪਹਿਲਾਂ ਜਿਹੜਾ ਸਲਾਰਤਪੁਰੇ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਵਰਗੀ ਪੋਸ਼ਾਕ ਪਾ ਕੇ ਖੰਡੇ ਬਾਟੇ ਦੇ ਅੰਮ੍ਰਿਤ ਦਾ ਉਹਨੇ ਮਖੌਲ ਬਣਾਇਆ ਸੀ, ਸਾਂਗ ਬਣਾਇਆ ਸੀ, ਉਸ ਕਰਤੂਤ ਦਾ ਕੇਸ ਜਿਹੜਾ ਚੱਲਦਾ ਸੀ, ਉਹ ਬਠਿੰਡੇ ਵਾਲਾ ਜਿਹੜਾ ਪ੍ਰਧਾਨ ਸੀਗਾ ਉੱਥੇ, ਉਹ ਵਿਚਾਰਾ ਹੁਣ ਤੱਕ ਪਿੰਡ ਦਾ ਵੀ ਮੇਰੇ ਤੋਂ ਤਾਂ ਸਾਈਨ ਵੀ ਨਹੀਂ ਕਰਾਏ, ਆਪੇ ਹੀ ਇਹਨਾਂ ਨੇ ਵਾਪਸ ਲੈ ਲਿਆ ਕਿਉਂਕਿ ਉਦੋਂ ਵੋਟਾਂ ਆ ਗਈਆਂ ਸੀਗੀਆਂ। ਵੋਟਾਂ ਤੋਂ 2 ਦਿਨ ਪਹਿਲਾਂ ਉਹ ਕੇਸ ਵਾਪਸ ਲੈ ਲਿਆ। ਸੋ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਬਾਦਲ ਦਲ ਵਾਲੇ, ਆਪਦੀਆਂ ਵੋਟਾਂ ਦੇ ਲਈ ਸਰਸੇ ਵਾਲਿਆਂ ਦਾ ਤੇ ਸਿੱਖੀ ਦੇ ਹੋਰ ਦੁਸ਼ਮਣਾਂ ਦਾ ਸਾਥ ਸਹਿਯੋਗ ਦੇਣ ਬਾਦਲ ਦਲ ਵਾਲੇ, ਤੇ ਕਹਿਣ ਇਹ ਕਿ ਜੀ ਸਾਨੂੰ ਤਾਂ ਆਈਟੀ ਸੈੱਲ ਬਦਨਾਮ ਕਰਦਾ। ਕਿਸੇ ਆਈਟੀ ਸੈੱਲ ਦੀ ਗੱਲ ਨਹੀਂ ਹੈ, ਦੁਨੀਆ ਸਿਆਣੀ ਆ, ਸੋਸ਼ਲ ਮੀਡੀਆ ਦਾ ਜ਼ਮਾਨਾ, ਹਰੇਕ ਕਰਤੂਤ ਨਾਲ ਦੀ ਨਾਲ ਖਿੰਡ ਜਾਂਦੀ ਹੈ। ਤੇ ਅਗਲੀ ਗੱਲ ਇਹ ਵੀ ਹੈ ਵਿਰਸਾ ਸਿੰਘ ਬਲਟੋਹਾ ਨੂੰ ਜਾਂ ਹੋਰ ਜਿਨ੍ਹਾਂ ਨੂੰ ਇਹ ਵਹਿਮ ਹੈ ਕਿ ਖਨੀ ਅਸੀਂ ਇਹ ਝੂਠ ਝਾਠ ਬੋਲ ਕੇ ਕਿ ਜੀ ਸਾਡੇ ਖਿਲਾਫ ਭੰਡੀ ਪ੍ਰਚਾਰੀ ਇੰਨਾ ਹੋ ਗਿਆ ਹੈ ਤਾਂ ਅਸੀਂ ਦੁੱਧ ਧੋਤੇ ਹਾਂ, ਇਹ ਗੱਲ ਸੋਸ਼ਲ ਮੀਡੀਆ ਨੂੰ ਵਰਤਣ ਵਾਲੇ ਚੰਗੀ ਤਰ੍ਹਾਂ ਸਮਝਦੇ ਆ ਕਿ ਬੇਸ਼ੱਕ ਕਈ ਗੱਲਾਂ ਝੂਠੀਆਂ ਇੱਥੇ ਪ੍ਰਚਾਰੀਆਂ ਜਾ ਸਕਦੀਆਂ ਨੇ, ਪਰ 15-20 ਮਿੰਟਾਂ ਦੇ ਵਿੱਚ ਹੀ ਸੋਸ਼ਲ ਮੀਡੀਆ ਦੇ ਉੱਤੇ ਨਤਾਰਾ ਹੋ ਜਾਂਦਾ ਕਿ ਝੂਠੀ ਗੱਲ, ਫੇਕ ਗੱਲ ਬੜੀ ਜਲਦੀ। ਤੇ ਜੇਕਰ ਕੋਈ ਬਹੁਤੀ ਜ਼ਿਆਦਾ ਮਿਹਨਤ ਨਾਲ ਕਿਸੇ ਵਿਸ਼ੇਸ਼ ਸੈੱਲ ਸੁੱਲ ਜੇ ਨੇ, ਆਈਟੀ ਸੈੱਲ ਦੀ ਚਲੋ ਗੱਲ ਕਰ ਲੈਂਦੇ ਆ, ਉਹਨੇ ਕੋਈ ਝੂਠ ਪ੍ਰਚਾਰਿਆ ਵੀ ਹੋਵੇ ਤਾਂ 24 ਘੰਟੇ ਦੇ ਅੰਦਰ ਅੰਦਰ ਦੂਜੀ ਧਿਰ ਦਾ ਸੱਚ ਨਾਲ ਦੀ ਨਾਲ। ਕੱਲ ਪਰਸੋਂ ਦੀ ਗੱਲ ਹੈ ਬਈ ਇੱਕ ਸ਼੍ਰੋਮਣੀ ਕਮੇਟੀ ਦੇ ਮੁਤਲਕ 2 ਚੀਜ਼ਾਂ ਸਾਡੇ ਸਾਹਮਣੇ ਹੈ। ਬਈ ਪਹਿਲਾਂ ਇਹ ਖਬਰ ਆਈ ਕਿ ਸ਼੍ਰੋਮਣੀ ਕਮੇਟੀ ਦੇ ਫਤਿਹਗੜ੍ਹ ਸਾਹਿਬ ਵਾਲਾ ਜਿਹੜਾ ਕਾਲਜ ਹੈ, ਮਾਤਾ ਗੁਜਰੀ ਕਾਲਜ, ਬਈ ਉੱਥੇ ਦੇ ਪ੍ਰਿੰਸੀਪਲ ਨੇ ਏਦਾਂ ਇੱਕ ਆਰਡਰ ਜਾਰੀ ਕਰਤਾ ਹੈਗਾ ਕਿ ਫੋਟੋ ਖਿੱਚ ਕੇ ਸਟਾਫ ਵਾਲੇ ਜਿਹੜੇ ਆ ਤਿਰੰਗੇ ਵਾਲੀ ਉਹ ਭੇਜਣ। ਦੂਜਾ ਆ ਗਿਆ ਹਰਿਆਣੇ ਦੇ ਵਿੱਚ ਵੀ ਉੱਥੇ ਕੁਝ ਗੁਰਦੁਆਰਿਆਂ ਦੇ ਨਾਂ ਦੇ ਉੱਤੇ ਚਿੱਠੀ ਕੱਢਦੀ ਆ ਪ੍ਰਸ਼ਾਸਨ ਨੇ ਬਈ ਇੱਥੇ ਜੀ ਤਿਰੰਗੇ ਝੰਡੇ ਚਲਾਉਣ ਦਾ ਪ੍ਰੋਗਰਾਮ ਕੀਤਾ ਜਾਵੇ। ਇਹ ਜਦੋਂ ਦੋਨੇ ਸਰਕਾਰੀ ਤੌਰ ਤੇ ਬਿਲਕੁਲ ਸਹੀ ਇਹ ਗੱਲਾਂ ਸੀਗੀਆਂ, ਐਵੇਂ ਨਹੀਂ ਸੀਗੀਆਂ, ਝੂਠੀ ਗੱਲ ਨਹੀਂ ਸੀਗੀ। ਉਹ ਜਿਹੜਾ ਫਤਿਹਗੜ੍ਹ ਸਾਹਿਬ ਕਾਲਜ ਦੇ ਵਿੱਚੋਂ ਪ੍ਰਿੰਸੀਪਲ ਨੇ ਹੁਕਮ ਕੀਤਾ, ਚਿੱਠੀ ਕੀਤੀ, ਉਹ ਵੀ ਬਿਲਕੁਲ ਸੱਚੀ ਗੱਲ ਆ, ਝੂਠੀ ਗੱਲ ਨਹੀਂ ਹੈਗੀ। ਤੇ ਜਿਹੜਾ ਹਰਿਆਣੇ ਦੇ ਗੁਰਦੁਆਰਿਆਂ ਦੇ ਨਾਂ ਤੇ ਤਿਰੰਗੇ ਵਾਲੀ ਚਿੱਠੀ ਉਹ ਵੀ ਸੱਚੀ ਸੀ। ਪਰ ਇਹਨਾਂ ਦੋਨੇ ਗੱਲਾਂ ਦੇ
ਬਾਅਦ ਵਿੱਚ ਕਾਟਾ ਲੱਗ ਗਿਆ। ਹਰਿਆਣੇ ਦੇ ਗੁਰਦੁਆਰਿਆਂ ਦੇ ਵਿੱਚ ਵੀ ਉਹ ਗੱਲ ਨਹੀਂ ਹੋਣੀ, ਇਹ ਗੱਲ ਸੱਚੀ, ਇਹ ਗੱਲ ਆ ਗਈ ਸਾਹਮਣੇ ਸਾਰਿਆਂ ਦੇ। ਤੇ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆ ਗਈ ਕਿ ਜਿਹੜਾ ਪ੍ਰਿੰਸੀਪਲ ਨੇ ਉਹ ਆਰਡਰ ਜਾਰੀ ਕੀਤਾ ਸੀਗਾ ਬਈ ਉਹ ਗਲਤ ਹੋ ਗਿਆ, ਉਹਦੇ ਉੱਤੇ ਉਹਨੂੰ ਪਿੱਛੇ ਕਰ ਲਿਆ ਗਿਆ। ਸੋ ਜਿਹੜਾ ਇਹ ਸੋਸ਼ਲ ਮੀਡੀਆ ਦਾ ਝੂਠ ਜਿਹਾ ਬੋਲ ਕੇ ਆਪਦੇ ਆਪ ਨੂੰ ਸੱਚੇ ਹੋਣ ਨੂੰ ਫਿਰਦੇ ਆ, ਭਾਈ ਇਹ ਗੱਲ ਠੀਕ ਆ ਕਿ ਕੋਈ ਗਲਤ ਗੱਲ ਪ੍ਰਚਾਰ ਸਕਦਾ ਹੈ ਕੋਈ, ਪਰ ਇਹ ਵੀ ਨਹੀਂ ਕਿ ਇੱਥੇ ਕੋਈ ਗੱਲ ਹੀ ਨਹੀਂ ਹੁੰਦੀ। ਆ ਕਹਿੰਦੇ ਜੀ ਅਸੀਂ ਤਾਂ ਬੰਦੇ ਹੀ ਕੁਛ ਨਹੀਂ, ਇਹ ਤਾਂ ਜੀ ਫਾਂਸੀ ਦੇ ਤਖਤੇ ਤੇ ਖੜਾ ਕਹਿੰਦੇ ਜੀ ਰਾਜੋਆਣਾ, ਇਹ ਤਾਂ ਜੀ ਕਹਿੰਦੇ ਉਹਨੂੰ ਵੀ ਕਹਿ ਦਿੰਦੇ ਆ ਵੀ ਬਾਦਲਾਂ ਨਾਲ ਰਲ ਗਿਆ। ਬਿਲਕੁਲ ਸੱਚੀ ਗੱਲ ਆ। ਦੁਨੀਆ ਬਾਦਲਾਂ ਨੂੰ ਇੰਨਾ ਜ਼ਿਆਦਾ ਗਲਤ ਮੰਨ ਚੁੱਕੀ ਆ, ਆਪਦੀਆਂ ਕਰਤੂਤਾਂ ਨਾਲ ਬਣੇ ਨੇ, ਕਿਸੇ ਨੇ ਥੋੜੀ ਬਣਾਤੇ, ਉਹੀ ਥੋੜੀ ਗੱਲਾਂ ਬਣ ਗਈਆਂ। ਔਰ ਇਹ ਗੱਲਾਂ ਦਾ ਜਵਾਬ ਦਿੱਤੇ ਬਗੈਰ, ਉਹਨਾਂ ਦਾ ਅੰਤ ਕੀਤੇ ਬਗੈਰ ਅੱਗੇ ਕੁਝ ਬਣਨਾ ਵੀ ਨਹੀਂ। ਵਿਰਸਾ ਸਿੰਘ ਬਟੋਹਾ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੈਠ ਕੇ ਸਮਝਾਓ, ਤੁਹਾਡੀ ਜ਼ਿਆਦਾ ਮੰਨਦੇ ਲੱਗਦੇ ਆ ਉਹ, ਕਿ ਜਿਹੜਾ ਆਪਾਂ ਸਮਝਦੇ ਆ ਨਾ ਕਿ ਲੋਕਾਂ ਨੂੰ ਬੇਵਕੂਫ ਜਿਹਾ ਬਣਾ ਕੇ ਵੀ ਨਹੀਂ ਜੀ ਇਹ ਤਾਂ ਸੋਸ਼ਲ ਮੀਡੀਆ ਤੇ ਹੀ ਐਵੇਂ ਆ ਕੋਈ ਗੱਲ, ਜਾਂ ਇਹਨਾਂ ਨੂੰ ਇਹ ਲੱਗਦਾ ਹੋਣਾ ਵੀ ਭੁੱਲ ਭੱਲ ਜਾਣਗੇ ਲੋਕ 2-4 ਸਾਲਾਂ ਨੂੰ। ਇਹ ਗੱਲਾਂ ਪਹਿਲਾਂ ਹੁੰਦੀਆਂ ਸੀ। ਠੀਕ ਆ ਕਿ ਨਰਕ ਧਾਰੀਆਂ ਵੇਲੇ 1978 ਦੇ ਵਿੱਚ ਕਾਂਡ ਕਰਾ ਕੇ ਬਾਦਲ ਕੇ ਜਿਹੜੇ ਸੀਗੇ ਐਂ ਭੁਲੇਖੇ ਸੀਗੇ ਵੀ ਲੋਕ ਭੁੱਲ ਜਾਣਗੇ, ਪਰ 1980 ਤੋਂ 1997 ਤੱਕ ਜੋ ਕੁਝ ਹੋਇਆ ਤੁਹਾਡੇ ਸਾਹਮਣੇ, ਉਹਦਾ ਤੁਸੀਂ ਉਦੋਂ ਝੂਠ ਬੋਲ ਬੈਠੇ। ਉਹ ਲੋਕਾਂ ਨੂੰ ਉਸ ਚੱਕਰ 'ਚ ਫਸ ਗਏ ਵੀ ਠੀਕ ਆ ਜੀ ਇਹ ਕਹਿੰਦੇ ਨੇ ਅਸੀਂ ਇੱਕ ਟਰੁੱਥ ਕਮਿਸ਼ਨ ਬਣਾਵਾਂਗੇ, ਉਹ ਜਿਹੜੀਆਂ ਗੱਲਾਂ ਸੀ ਉਹਦੇ ਚੱਕਰ 'ਚ ਫਸ ਗਏ ਲੋਕ, ਯਕੀਨ ਕਰ ਬੈਠੇ। ਪਰ ਉਹ ਇੱਕ ਤੁਹਾਡਾ ਆਖਰੀ ਪੇਪਰ ਵਾਂਗੂ ਪੇਪਰ ਸੀ, ਪੱਕੇ ਪੇਪਰ ਜਿਹਨੂੰ ਕਹਿੰਦੇ ਆ। ਲੋਕਾਂ ਨੇ ਪਰਖ ਲਿਆ ਵੀ ਇਹ ਝੂਠੇ ਲੋਕ ਨੇ, ਇਹਨਾਂ ਦਾ ਕੋਈ ਦੀਨ ਇਮਾਨ ਨਹੀਂ ਹੈ, ਕਦੇ ਪੰਥ ਦਾ ਭਲਾ ਨਹੀਂ ਕਰ ਸਕਦੇ, ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਤੇ ਆ ਜਿਹੜਾ ਭਾਜਪਾ ਨਾਲ ਰਲ ਕੇ ਹੁਣ ਕਦੇ ਕਹਿੰਦੇ ਹੋ ਜੀ ਮਨਜਿੰਦਰ ਸਿੰਘ ਸਰਸਾ ਸਾਡੇ ਬੰਦੇ ਪੱਟ ਰਿਹਾ, ਕਦੇ ਕਹਿੰਦੇ ਹੋ ਜੀ ਭਾਜਪਾ ਜਿਹੜੀ ਆ ਉਹ ਜਿਵੇਂ ਸ਼ਿਵ ਸੈਨਾ ਨੂੰ ਤੋੜਿਆ, ਜਿਵੇਂ ਜੀ ਇਹਨਾਂ ਨੇ ਉਹਨੂੰ ਤੋੜਿਆ ਬਿਹਾਰ ਦੇ ਵਿੱਚ ਨਿਤਸ਼ਾਲੀ ਸਰਕਾਰ ਨੂੰ, ਵੀ ਉਵੇਂ ਸਾਡਾ ਜੀ ਇਹ ਕੰਧਾ ਕਰਨ ਨੂੰ ਫਿਰਦੇ ਆ ਪੰਜਾਬ ਦੇ ਵਿੱਚ। ਹੁਣ ਗੱਲ ਇਹ ਹੈ ਬਈ ਜਿਹੜੀ ਬੀਜੇਪੀ ਆ ਉਹਨੂੰ ਤੁਸੀਂ ਅੱਜ ਦੱਸਣ ਲੱਗੇ ਹੋ ਮਾੜੀ, ਇਹ ਬੜੀ ਮਾੜੀ ਆ, ਤੇ ਦੁਨੀਆ ਤਾਂ ਪਹਿਲੇ ਦਿਨ ਤੋਂ ਪਿੱਟਦੀ ਆ। ਸਿੱਖ ਜਗਤ ਤਾਂ ਉਦੋਂ ਤੋਂ ਕਲਪਦਾ ਜਦੋਂ ਇਹ ਜਨਸੰਘ ਹੁੰਦੀ ਸੀ। RSS ਨੂੰ, ਰਾਸ਼ਟਰੀ ਸਿੱਖ ਸੰਗਤ ਨੂੰ, ਜਾਂ ਹਿੰਦੂ ਕੱਟੜਵਾਦ ਨਾਲ ਸੰਬੰਧਿਤ ਸਾਰੀਆਂ ਧਿਰਾਂ ਨੂੰ ਬਾਦਲ ਦਲ ਤਾਂ ਅੱਜ ਦੱਸਣ ਲੱਗਿਆ ਮਾੜੀਆਂ, ਅੱਜ ਵੀ ਢਕੀ ਦੀ ਲੁਕਵੀਂ ਦੀ ਜ਼ਬਾਨ 'ਚ ਕਹਿੰਦੇ ਆ। ਤੇ ਆਪ ਨਾਲੇ ਤਾਂ ਤੁਸੀਂ ਭਾਈ ਉਹਨਾਂ ਦੇ ਨਾਲ ਇੰਨਾ ਲੰਮਾ ਅਰਸਾ ਸਾਂਝ ਰੱਖੋ, ਫਿਰ ਆ ਵੋਟਾਂ ਪਾਉਂਦੇ ਫਿਰੋ। ਇਹੀ ਗੱਲ ਮਨਪ੍ਰੀਤ ਬਾਦਲ ਨੇ ਕਹਿਤੀ ਕਿ ਜਦੋਂ ਆਪਾਂ ਕਹਿੰਦੇ ਆ ਕਿ ਸਾਨੂੰ ਉਹ ਖਰਾਬ ਕਰਦੇ ਆ, ਜਦੋਂ ਆਪਾਂ ਨੂੰ ਕਹਿੰਦੇ ਆ, ਆਪਾਂ ਕਹਿੰਦੇ ਆ ਕਿ ਬਾਦਲ ਦਲ ਨੂੰ ਬੀਜੇਪੀ ਤੋੜ ਰਹੀ ਹੈ, ਤਾਂ ਫਿਰ ਭਾਈ ਆਪਾਂ ਉਹਨਾਂ ਨੂੰ ਮਜ਼ਬੂਤ ਕਾਹਤੋਂ ਕਰਨਾ। ਜਦੋਂ ਉਹਨਾਂ ਨੇ ਹਰ ਮੌਕੇ ਆਪਦਾ ਪੱਖ ਦੇਖਣਾ ਸ਼ੁਰੂ ਕਰਤਾ, ਤੇ ਫਿਰ ਆਪਾਂ ਭਾਜਪਾ ਨੂੰ ਕਿਉਂ ਨੇੜੇ ਜਾਂਦੇ ਉਹਨਾਂ ਦੇ। ਤੇ ਇਹ ਗੱਲ ਦਾ ਜਵਾਬ ਦੇਣ ਦੀ ਬਜਾਏ ਉਲਟਾ ਮਨਪ੍ਰੀਤ ਅਯਾਲੀ ਨੂੰ ਘੇਰਨ ਲੱਗ ਪਏ। ਤੇ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਇੱਕ ਕਮਲੀ ਤੇ ਇੱਕ ਪੈਗੀ ਸੇਵਾ ਦੇ ਰਾਹ, ਉਹ ਕੰਮ ਆ। ਬਾਦਲ ਦਲ ਨੂੰ ਜਿਹੜੇ ਉਹਦੇ ਹਮਾਇਤੀ ਲੋਕ ਨੇ, ਜਿਹੜੇ ਇਹ ਸੋਚਦੇ ਆ ਕਿ ਆਪਾਂ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਤਾਂ ਹੈਗੀ ਆ ਨਾ, ਉਹ ਤਾਂ ਕਹਿੰਦੇ ਆ ਕੋਈ ਇਹੋ ਜਿਹਾ ਵੇ ਆਊਟ ਲੱਭੀਏ ਵੀ ਸੱਪ ਵੀ ਮਰ ਜੇ ਤੇ ਸੋਟੀ ਵੀ ਬਚ ਜੇ, ਬਾਦਲ ਦਲ ਦਾ ਸ਼੍ਰੋਮਣੀ ਅਕਾਲੀ ਦਲ ਵੀ ਬਣ ਜੇ ਤੇ ਪੰਜਾਬ ਦਾ ਕੁਝ ਬਚ ਜੂ, ਬਣ ਜੂ। ਪਰ ਇਹ ਕਹਿੰਦੇ ਆ ਸੁਖਬੀਰ ਬਾਦਲ ਹੋਣੀ, ਵਿਰਸੇ ਬਟੋਏ ਹੋਣੀ ਵੀ ਕੱਚ ਕੋਈ ਰਹਿਣ ਨਹੀਂ ਦੇਣਾ, ਜਿਹੜਾ ਮਾੜਾ ਮੋਟਾ ਨਾਲ ਖੜਦੇ ਆ ਬੰਦੇ ਉਹਨਾਂ ਨੂੰ ਵੀ ਕਿਸੇ ਥਾਂ ਦੇ ਉੱਤੇ ਖੜਨ ਜੋਗੇ ਨਹੀਂ ਛੱਡਣਾ। ਇਹੋ ਜਿਹੇ ਮਾਹੌਲ ਦੇ ਵਿੱਚ ਗੱਲ ਬਣੂ ਕਿਵੇਂ? ਅੱਜ ਹਰਜਿੰਦਰ ਸਿੰਘ ਲਾਲ ਨੇ ਜੋ ਆਰਟੀਕਲ ਲਿਖਿਆ, ਜਾਂ ਹੋਰਨਾਂ ਲੋਕਾਂ ਨੇ ਇਸ ਵੇਲੇ ਟੀਵੀ ਚੈਨਲਾਂ ਤੇ ਸਭ ਨੇ ਦੇਖ ਲਿਆ ਕਿ ਕਿਵੇਂ ਵਿਰਸਾ ਸਿੰਘ ਬਟੋਹਾ ਨੇ ਆਪਦੀ ਪਾਰਟੀ ਦੇ ਆਗੂਆਂ ਖਿਲਾਫ ਜਦੋਂ ਇਸ ਤਰੀਕੇ ਨਾਲ ਮਾਹੌਲ ਬਣਾਉਣਾ ਚਾਹਿਆ ਤਾਂ ਮੂਹਰੋਂ ਮਨਪ੍ਰੀਤ ਅਯਾਲੀ ਨੇ ਕੀ ਸੁਣਾਈਆਂ, ਜਾਂ ਉਸ ਤੋਂ ਬਾਅਦ ਵਿੱਚ ਮਨਜਿੰਦਰ ਸਿੰਘ ਸਰਸਾ ਨੇ ਤਾਂ ਕਸਰ ਨਹੀਂ ਛੱਡੀ ਵੀ ਅੱਜ ਸਾਨੂੰ ਕਹਿੰਦੇ ਹੋ ਕਿ ਦਿੱਲੀ ਦੇ ਵਿੱਚ ਬੀਜੇਪੀ 'ਚ ਚਲੇ ਗਏ। ਸਾਨੂੰ ਬੀਜੇਪੀ 'ਚ ਤੋੜਿਆ ਕਿਹਨੇ? ਅਸੀਂ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਾ ਕੇ ਜਦੋਂ ਵੋਟ ਹੀ ਨਹੀਂ ਪੈਂਦੀ, ਉਦੋਂ ਤੁਸੀਂ ਸਾਨੂੰ ਖੁਦ ਕਿਹਾ ਵੀ ਤੁਸੀਂ ਸਾਰੇ ਦੇ ਸਾਰੇ ਜਿਹੜੇ ਲੋਕ ਹੋ ਉਹ ਕਮਲ ਦੇ ਫੁੱਲ ਤੇ ਚੋਣਾਂ ਲੜਨ। ਜਦੋਂ ਸਾਨੂੰ ਤੁਸੀਂ ਕਮਲ ਦੇ ਫੁੱਲ ਤੇ ਚੋਣਾਂ ਲੜਨ ਨੂੰ ਕਹਿੰਦੇ ਹੋ,
ਜਦੋਂ ਦਿੱਲੀ ਦੇ ਅਕਾਲੀਆਂ ਨੂੰ ਬਾਦਲ ਦਲ ਵਾਲੇ ਸੁਖਬੀਰ ਸਿੰਘ ਬਾਦਲ ਜੀ ਇਹ ਮਤਾਂ ਦਿੰਦੇ ਆ ਕਿ ਆਪਾਂ ਭਾਜਪਾ ਦੇ ਨਾਲ ਰਲ ਕੇ ਚੱਲਣਾ, ਭਾਜਪਾ, ਫਿਰ ਅਸੀਂ ਭਾਜਪਾ ਸਿੱਧੇ ਹੀ ਚਲੇ ਜਾਂਦੇ ਹਾਂ। ਉਹ ਭਾਜਪਾ 'ਚ ਚਲੇ ਗਏ। ਉਹ ਪਹਿਲਾਂ ਤਾਂ ਬਾਦਲ ਦਲ ਨੇ, ਸੁਖਬੀਰ ਸਿੰਘ ਬਾਦਲ ਨੇ ਇਹੋ ਜਿਹੇ ਹਾਲਾਤ ਬਣਾਏ ਕਿ ਸਿੱਖ ਜਿਹੜੇ ਨੇ ਉਹ ਪੂਰੀ ਤਰ੍ਹਾਂ ਅਲਰਜਕ ਹੋ ਜਾਣ ਤੇ ਉਹ ਕਹਿਣਗੇ ਜੇ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਾਉਣੀ ਅਸੀਂ ਵੋਟ ਹੀ ਨਹੀਂ ਪਾਉਣੀ। ਹੁਣ ਵੋਟ ਤਾਂ ਚਾਹੀਦੀ ਹੈ, ਜਿਹੜਾ ਇਲੈਕਸ਼ਨ ਲੜਦਾ ਜਿੱਤਣਾ ਉਹਨੇ ਤਾਂ। ਉਹ ਕਹਿੰਦਾ ਹੈਗਾ ਕਿ ਠੀਕ ਆ ਜੀ, ਫਿਰ ਮੈਨੂੰ ਕਮਲ ਦਾ ਫੁੱਲ ਜੇ ਜਿਤਾ ਸਕਦਾ ਫਿਰ ਮੈਂ ਕਮਲ ਦੇ ਫੁੱਲ ਵਾਲੀ ਪਾਰਟੀ 'ਚ ਚਲੇ ਜਾਂਦਾ। ਤੋ ਸਿਆਸੀ ਭਲਵਾਨਾਂ ਨੇ ਤਾਂ ਇਹ ਨਹੀਂ ਦੇਖਣਾ ਹੈਗਾ ਵੀ ਕਾਂਗਰਸ ਆ, ਬਾਦਲ ਦਾ ਨਾ ਆਮ ਆਦਮੀ ਪਾਰਟੀ, ਉਹਨੂੰ ਤਾਂ ਜਿਹੜੀ ਇਲੈਕਸ਼ਨ ਜਿੱਤਣ ਵਾਲੀ ਗੱਲ ਕਰਨੀ। ਸੋ ਬੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਭਾਜਪਾ 'ਚ ਸ਼ਾਮਲ ਹੋਏ ਲੋਕ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀਆਂ ਗਲਤ ਨੀਤੀਆਂ ਕਰਕੇ ਅਸੀਂ ਭਾਜਪਾ 'ਚ ਆਏ। ਮਨਜਿੰਦਰ ਸਿੰਘ ਸਰਸਾ ਨੇ ਤਾਂ ਕੋਈ ਕਸਰ ਹੀ ਨਹੀਂ ਛੱਡੀ, ਜਿਹੜੀਆਂ ਗੱਲਾਂ ਉਹਨੇ ਕੱਲ ਕਹੀਆਂ ਪੂਰੀ ਤਰ੍ਹਾਂ ਨੰਗੀ ਕਰਤੀ ਹੈ ਗੱਲ। ਤੇ ਪੰਥ ਨੂੰ ਪਿਆਰ ਕਰਨ ਵਾਲੇ, ਕੌਮ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਆ ਉਹ ਬੜੇ ਪਰੇਸ਼ਾਨ ਨੇ ਇਸ ਮੌਕੇ। ਇੱਕ ਤਾਂ ਉਹ ਕਹਿੰਦੇ ਆ ਕਿ ਖੇਤਰੀ ਪਾਰਟੀ ਚਾਹੀਦੀ ਆ। ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਇਹ ਗੱਲ ਕੀ ਅੱਜ ਫੇਰ ਕਹਿੰਦੇ ਆ ਕਿ ਜਿਹੋ ਜਿਹਾ ਮਾਹੌਲ ਇਸ ਵੇਲੇ ਹੈ ਉਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਹੋਣਾ ਚਾਹੀਦਾ। ਪੰਜਾਬ ਦੇ ਹਰ ਪਿੰਡ, ਹਰ ਗਲੀ ਮੋੜ ਦੇ ਉੱਤੇ ਉਹਨਾਂ ਨੂੰ ਜਿਹੜੀ ਆ ਭਰਤੀ ਖੁੱਲ੍ਹਣੀ ਚਾਹੀਦੀ ਆ। ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਕਰਕੇ, ਲੋਕਾਂ ਨੂੰ ਲਾਮਬੰਦ ਕਰਕੇ ਬਾਦਲ ਦਲ ਦਾ ਜਿਹੜਾ ਬਦਲ ਆ ਉਹ ਬਣਨਾ ਚਾਹੀਦਾ। ਪਰ ਇਸ ਮੌਕੇ ਨੂੰ ਅਵੇਲ ਕਰਨ ਦੀ ਥਾਂ ਉਹਨਾਂ ਨੂੰ ਪਤਾ ਨਹੀਂ ਕੀ ਲੱਭਿਆ ਹੋਇਆ, ਉਹ ਇਸ ਪਾਸੇ ਧਿਆਨ ਹੀ ਨਹੀਂ ਦੇ ਰਹੇ। ਤੇ ਇਹ ਹਾਲਾਤ ਜਿਹੜੇ ਨੇ ਇਹ ਬੜੇ ਖਤਰਨਾਕ ਨੇ। ਪੰਥ ਨੂੰ, ਪੰਜਾਬ ਨੂੰ, ਕੌਮ ਨੂੰ ਸਮਰਪਿਤ ਲੋਕ ਆ ਜਿਹੜੇ, ਉਹ ਬੜੇ ਇਸ ਵੇਲੇ ਸੰਤਾਪ ਨਾਲ ਦਿਨ ਕੱਟ ਰਹੇ ਨੇ, ਕਿਉਂਕਿ ਬਾਦਲ ਦਲ ਵੱਲ ਉਹ ਭੁਗਤਣਾ ਨਹੀਂ ਚਾਹੁੰਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਉਹਨਾਂ ਕੋਲੇ ਆ ਨਹੀਂ ਰਹੇ, ਤੇ ਜਿਹੜੇ ਆਮ ਆਦਮੀ ਪਾਰਟੀ, ਕਾਂਗਰਸ ਤੇ ਹੋਰ ਧਿਰਾਂ ਨੇ ਉਹਨਾਂ ਦੇ ਵੱਲ ਨੂੰ ਜਾਣ ਦਾ ਕਿਸੇ ਦਾ ਦਿਲ ਨਹੀਂ ਕਰਦਾ। ਸੋ ਬੇਹੱਦ ਔਖ ਵਾਲੇ ਦਿਨ ਇਹ ਹਾਲਾਤ ਇੰਨੇ ਮਾੜੇ ਆ ਕਿ ਅੱਜ 15-20 ਦਿਨ ਤੋਂ ਲਖਵਿੰਦਰ ਸਿੰਘ ਲੱਖਾ ਜਿਹੜਾ ਬੜੈਲ ਜੇਲ੍ਹ 'ਚ ਭੁੱਖ ਹੜਤਾਲ ਤੇ ਬੈਠਾ, ਬੇਅੰਤ ਸਿੰਘ ਕਾਂਡ ਵਾਲਾ, ਤੇ ਅਖਬਾਰਾਂ ਨੇ, ਮੀਡੀਆ ਨੇ ਖਬਰ ਤੱਕ ਨਹੀਂ ਲਾਈ, ਕਿਉਂਕਿ ਜਦੋਂ ਲੋਕਾਂ ਦੇ ਵਿੱਚ ਉਤਸ਼ਾਹ ਹੀ ਨਹੀਂ ਕੋਈ। ਬੰਦੀ ਸਿੰਘਾਂ ਦਾ ਮਾਮਲਾ ਬਾਦਲ ਦਲ ਵੀ ਚੱਕਣ ਨੂੰ ਫਿਰਦਾ ਸੀ ਨਾ, ਇਹਨਾਂ ਨੇ ਵੀ ਕੋਈ ਚੱਜ ਹੱਲ ਦੀ ਗੱਲ ਨਹੀਂ ਕੀਤੀ। ਬੜੈਲ ਜੇਲ੍ਹ ਦੇ ਵਿੱਚ 28 ਸਾਲ ਤੋਂ ਸਾਡੀ ਕੌਮ ਦੇ ਲੋਕ ਅੰਦਰ ਬੰਦ ਨੇ। ਮਾਨ ਦਲ ਵਾਲਿਆਂ ਨੇ ਦਿੱਲੀ ਜਾ ਕੇ ਧਰਨਾ ਮੁਜ਼ਾਹਰਾ ਕੀਤਾ, ਪਰ ਬਾਦਲ ਪਰਿਵਾਰ ਨੇ ਇਹ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਨੇ, ਇਹਨਾਂ ਵਿੱਚੋਂ ਖਾਸ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਰਾਜੋਆਣੇ ਉੱਤੇ ਤੇ ਦੂਜਾ ਲਖਵਿੰਦਰ ਸਿੰਘ ਲੱਖੇ ਉੱਤੇ ਆਪਦੀ ਮੋਹਰ ਲਾਤੀ ਵੀ ਇਹ ਤਾਂ ਸਾਡੇ ਬੰਦੇ ਆ ਜੀ। ਹੁਣ ਦੂਜੇ ਜਿਹੜੇ ਲੋਕ ਨੇ, ਆਮ ਸਿੱਖ ਨੇ, ਉਹ ਜੇ ਚਾਹੁੰਦੇ ਵੀ ਹੋਣ ਤਾਂ ਉਹਨਾਂ ਨੂੰ ਬੜੀ ਹੈਜੀਟੇਸ਼ਨ ਆਉਂਦੀ ਆ ਵੀ ਯਾਰ ਕਰੀਏ ਕੀ। ਪਰ ਅਸੀਂ ਕਿਉਂਕਿ ਸਮਝਦੇ ਆ ਕਿ ਜਿਹੜਾ ਇੰਡੀਅਨ ਸਟੇਟ ਦਾ ਜ਼ੁਲਮ ਚੱਲ ਰਿਹਾ, ਕੋਈ ਵੀ ਸਿੱਖ ਆ, ਸਾਨੂੰ ਸਾਰਿਆਂ ਦੀ ਗੱਲ ਕਰਨੀ ਚਾਹੀਦੀ। ਸੋ ਅਸੀਂ ਇਸ ਪ੍ਰੋਗਰਾਮ ਰਾਹੀਂ ਸਾਰੇ ਭਾਈਚਾਰੇ ਨੂੰ ਬੇਨਤੀ ਕਰਦੇ ਆ ਕਿ ਬੇਸ਼ੱਕ ਆਪਾਂ ਨੂੰ ਕਈਆਂ ਨੂੰ ਕਈ ਸਮੱਸਿਆਵਾਂ ਹੋਣਗੀਆਂ, ਪਰ ਚਾਹੇ ਉਹ ਭਾਈ ਬਲਵੰਤ ਸਿੰਘ ਰਾਜੋਆਣਾ, ਚਾਹੇ ਉਹ ਭਾਈ ਲਖਵਿੰਦਰ ਸਿੰਘ ਲੱਖਾ, ਤੇ ਚਾਹੇ ਕੋਈ ਹੋਰ, ਜਿਹੜੇ ਵੀ ਦਿੱਲੀ ਦਰਬਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ, ਉਹਨਾਂ ਦੇ ਨਾਲ ਹਜ਼ਾਰਾਂ ਅਸਹਿਮਤੀਆਂ ਦੇ ਬਾਵਜੂਦ ਅਸੀਂ ਉਹਨਾਂ ਦਾ ਸਾਥ ਸਹਿਯੋਗ ਦਿਆ ਕਰੀਏ। ਪਰ ਇਹ ਜੇ ਅੱਜ ਗੱਲ ਆਪਾਂ ਕਹਿ ਰਹੇ ਹਾਂ ਕਿ 15 ਦਿਨ ਤੋਂ ਭੁੱਖ ਹੜਤਾਲ ਤੇ ਬੈਠਾ ਉਹ ਲਖਵਿੰਦਰ ਸਿੰਘ ਲੱਖਾ ਬੜੈਲ ਜੇਲ੍ਹ 'ਚ, ਤੇ ਉਹਦੀ ਕੋਈ ਗੱਲ ਨਹੀਂ ਹੋ ਰਹੀ, ਤਾਂ ਉਹਦੇ ਪਿੱਛੇ ਕਾਰਨ ਇਹੀ ਆ ਕਿ ਇਹਨਾਂ ਬਾਦਲਕਿਆਂ ਨੇ ਮਾਹੌਲ ਹੀ ਇਹੋ ਜਿਹਾ ਬਣਾਤਾ। ਇੱਥੇ ਤਾਂ ਜਿਹੜਾ ਝੰਡੇ ਵਾਲਾ ਮਾਮਲਾ, ਇਹਦੇ ਤੇ ਹੀ ਉਹ ਭੱਜ ਗਿਆ ਵੀ ਇੱਥੇ ਮੈਂ ਜੇ ਰਿਹਾ ਤਾਂ ਮੈਨੂੰ ਬਿਰਤਾ ਪਊਗੀ, ਮੈਨੂੰ ਪੰਥ ਨੇ ਘੇਰਨਾ, ਭਾਈ ਦੱਸ ਅਸੀਂ ਕਿੱਧਰ ਮਰੀਏ, ਕਿੱਧਰ ਖੜੀਏ। ਅਕਾਲੀ ਦਲ ਉਹੀ ਆ ਨਾ ਜਿਹਨੇ ਧਰਮ ਜਦੋਂ ਮੋਰਚਾ ਲਾਇਆ ਸੀ, ਅਕਾਲੀ ਦਲ ਉਹੀ ਆ ਜਿਹਨੇ ਅਨੰਦਪੁਰ ਦੇ ਮਤੇ ਉੱਤੇ ਕੌਮ ਨੂੰ ਸੇਧ ਦਿੱਤੀ ਸੀ, ਤੇ ਅੱਜ ਨਾ ਆਪ ਸੇਧ ਦੇਣੀ ਆ ਅਕਾਲੀ ਦਲ ਵੀ ਕਹਾਉਣਾ ਆਪਦੇ ਆਪ ਨੂੰ, ਤੇ ਨਾਲੇ ਨਾ ਸੇਧ ਦੇਣੀ ਆ ਸ਼੍ਰੋਮਣੀ ਕਮੇਟੀ ਨੂੰ, ਕਹਿੰਦੇ ਜੀ ਤੁਸੀਂ ਐਂ ਕਰ ਲਿਓ, ਤੇ ਉਹਨੂੰ ਜਥੇਦਾਰ ਨੂੰ ਕਹਿਤਾ ਜੀ ਤੁਸੀਂ ਜਿਹੜੇ ਉਦੋਂ 47 ਦੀ ਵੱਢ ਟੁੱਕ ਦਾ ਸ਼ਿਕਾਰ ਹੋਏ ਆ ਉਹਨਾਂ ਨੂੰ ਐਂ ਕਰ ਲਿਓ। ਹੁਣ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਸਿੱਖ ਸੰਗਤਾਂ ਨੇ, ਉਹਨਾਂ ਨੂੰ ਤਾਂ ਸਵਾਲ ਦਾ ਜਵਾਬ ਸਿੱਧਾ ਜਿਹਾ ਚਾਹੀਦਾ ਕਿ ਤਿਰੰਗੇ ਅਤੇ ਖੰਡੇ ਦੇ ਵਿੱਚੋਂ ਦੱਸੋ ਭਾਈ ਕਿੱਧਰ ਜਾਣਾ। ਇੱਕ ਪਾਸੇ ਹਕੂਮਤ ਧੱਕੇ ਨਾਲ ਤਿਰੰਗੇ ਥੋਪ ਰਹੀ ਆ, ਤੇ ਇਹਨਾਂ ਨੂੰ ਇਸ ਗੱਲ ਦੀ ਬਜਾਏ ਉਲਟਾ ਵਿਪਤਾ ਇਹ ਪੈਂਦੀ ਆ, ਕਹਿੰਦੇ ਜੀ ਸਾਡੇ ਪ੍ਰਧਾਨ ਦੇ ਖਿਲਾਫ ਨਾ ਕੋਈ ਗੱਲ ਕਹਿ ਦਿਓ। ਉੱਤਰਾਖੰਡ ਦੇ ਇੱਕ ਨੇਤਾ ਨੇ ਕਿਹਾ ਵੀ ਜਿਹਦੇ ਘਰ ਤੇ ਤਿਰੰਗਾ ਨਹੀਂ ਹੋਊਗਾ ਨਾ, ਸਾਨੂੰ ਉਹਦੇ ਤੇ ਵਿਸ਼ਵਾਸ ਨਹੀਂ।
ਹੁਣ ਸਿੱਖ ਵਿਸ਼ਵਾस ਜਿੱਤਣ ਲਈ ਬੀਜੇਪੀ ਦਾ, ਇਹਨਾਂ ਦੀ ਚਹੇਤੀ ਬੀਜੇਪੀ ਅੱਜ ਕੱਲ ਤਾਂ ਉਹ ਤੋਂ ਬੜੇ ਔਖੇ ਨੇ, ਪਰ ਉਹਦਾ ਦਿਖਾ ਕੇ ਟੌਰ ਵੀ ਸਾਡੀ ਤਾਂ ਦਿੱਲੀ ਤੱਕ ਅਪਰੋਚ ਆ, ਇਹਨਾਂ ਨੇ ਸਿੱਖਾਂ ਨੂੰ ਬੜਾ ਸਤਾਇਆ। ਤੇ ਅੱਜ ਅਗੇ ਜੀ ਮਨਜਿੰਦਰ ਸਿੰਘ, ਮਨਪ੍ਰੀਤ ਸਰਸਾ ਜਿਹੜਾ ਹੈ, ਉਹ ਮਨਜਿੰਦਰ ਸਰਸੇ ਨੂੰ ਕਿਉਂ ਮਿਲਿਆ? ਹੱਦ ਹੋ ਗਈ, ਤੁਹਾਡੇ ਬੰਦੇ ਆ, ਕੱਲ ਨੂੰ ਤੁਸੀਂ ਜੱਫੀ ਪਾ ਕੇ ਖੜ ਜਾਣਾ ਤੇ ਅੱਜ ਤੁਸੀਂ ਕੌਮ ਨੂੰ ਕਹਿਣ ਲੱਗੇ ਹੋਏ ਹੋ ਵੀ ਇਹ ਗੱਲ ਕਾਹਤੋਂ ਕਰਦੇ ਹੋ। ਹਕੀਕਤ ਇਹ ਹੈ ਕਿ ਸਾਰੇ ਦੁਨੀਆ ਭਰ ਦੇ ਵਿੱਚ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਬਾਦਲ ਪਰਿਵਾਰ ਦੀ ਜਿਹੜੀ ਲੀਡਰਸ਼ਿਪ ਆ ਉਹ ਕੌਮ ਨੂੰ, ਪੰਜਾਬ ਨੂੰ ਪ੍ਰਵਾਨ ਨਹੀਂ। ਤੇ ਜਿਸ ਸਿਆਸੀ ਜਮਾਤ ਦੀ ਇਹ ਲੀਡਰਸ਼ਿਪ ਬਾਰੇ ਦਾਅਵਾ ਕਰਦੇ ਆ ਵਿਰਸੇ ਬਲਟੋਏ ਐਂਡ ਕੰਪਨੀ ਵਾਲੇ ਕਿ ਜੀ ਉਹਦਾ ਪ੍ਰਧਾਨ ਤਾਂ ਉਹੀ ਰਹੂ, ਭਾਈ ਲੱਖ ਵਾਰੀ ਰੱਖੋ, ਕਿਸੇ ਨੂੰ ਕੀ ਇਤਰਾਜ਼ ਆ, ਸਦਾ ਹੀ ਉਸ ਬੰਦੇ ਨੂੰ ਪ੍ਰਧਾਨ ਰੱਖੋ ਤੇ ਜਿੰਨੀ ਜਲਦੀ ਬੇੜਾ ਗਰਕ ਜਿਹੜਾ ਹੈਗਾ ਉਹ ਇਸ ਪਾਰਟੀ ਦਾ ਹੋਊਗਾ, ਹੋ ਸਕਦਾ ਕੋਈ ਚੱਜ ਹਾਲ ਦੀ ਗੱਲ ਵਾਲਾ ਅਗਲਾ ਕੋਈ ਪ੍ਰਧਾਨ ਆ ਜਾਵੇ। ਸੋ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿ ਕੇ ਮਨਪ੍ਰੀਤ ਇਆਲੀ, ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਬਰਾੜ ਜਾਂ ਗੁਰਪ੍ਰਤਾਪ ਸਿੰਘ ਬਡਾਲਾ, ਉਹਨਾਂ ਸਾਰਿਆਂ ਨੂੰ ਦੱਬਣ ਲਈ, ਉਹਨਾਂ ਦੀ ਆਵਾਜ਼ ਬੰਦ ਕਰਨ ਲਈ ਤਾਂ ਜਿਹੜਾ ਹੈਗਾ ਉਹ ਇਹ ਸਰਗਰਮੀਆਂ ਕਰ ਰਹੇ ਨੇ। ਪਰ ਇਹ ਨਹੀਂ ਸੋਚਦੇ ਕਿ ਸਾਨੂੰ ਪਾਰਟੀ ਦੇ ਵਿੱਚ ਇੰਟਰੋਸਪੈਕਸ਼ਨ ਕਰਨੀ ਚਾਹੀਦੀ ਆ, ਖਾਸ ਤੌਰ ਦੇ ਉੱਤੇ ਜਿਹੜੇ ਮਸਲੇ ਨੇ ਸਾਡੇ ਬੇਅਦਬੀ ਨਾਲ ਜੁੜੇ ਹੋਏ ਮਸਲੇ, ਸਾਡੇ ਬਰਗਾੜੀ ਬਹਿਬਲ ਕਾਂਡ ਤੋਂ ਬਗੈਰ ਸਵੇਦ ਸੈਣੀ ਤੇ 15-20 ਸਾਲ ਦੇ ਵਿੱਚ ਜਿਵੇਂ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਬੰਦਿਆਂ ਨੂੰ ਸਪੋਰਟ ਜਿਹੜੀ ਹੈਗੀ ਆ ਉਹ ਕੀਤੀ ਆ, ਸਿੱਖਾਂ ਦੇ ਉਲਟ ਚੱਲ ਕੇ, ਸਿੱਖੀ ਦੇ ਉਲਟ ਚੱਲ ਕੇ। ਅੱਜ ਵੀ ਦੇਖੋ ਕਹਿੰਦੇ ਕੀ ਆ, ਇਹ ਨਹੀਂ ਕਹਿ ਰਹੇ, ਮੰਨ ਰਹੇ ਕਿ ਸਾਡੀਆਂ ਕਰਤੂਤਾਂ ਮਾੜੀਆਂ ਸੀ, ਕਹਿੰਦੇ ਸਾਡੀਆਂ ਕਰਤੂਤਾਂ ਦੀ ਗੱਲ ਕਰਨ ਵਾਲੇ ਮਾੜੇ। ਹਾਏ ਹਾਏ ਕਿਉਂ ਕਹਿੰਦੇ ਆ ਕਿ ਬਹਿਬਲ ਤੇ ਬਰਗਾੜੀ, ਉਹ ਤਾਂ ਸਾਡਾ ਕਸੂਰ ਹੀ ਕੋਈ ਨਹੀਂ ਕਹਿੰਦੇ। ਤੇ ਜਿਹੜਾ ਕੋਈ ਗੱਲ ਕਰਦਾ ਉੱਠ ਕੇ ਇਹਦੀ ਪਾਰਟੀ ਦੇ ਵਿੱਚੋਂ ਹੋਵੇ, ਜਿਵੇਂ ਮਨਪ੍ਰੀਤ ਇਆਲੀ ਨੂੰ ਕਹਿੰਦੇ ਆ ਜੀ ਉਹ ਬੀਜੇਪੀ, ਉਹਨੇ ਫਿਰ ਠੋਕ ਵਜਾ ਕੇ ਕਿਹਾ ਵੀ ਜੇ ਬੀਜੇਪੀ 'ਚ ਜਾਣਾ ਹੀ ਹੁੰਦਾ ਫਿਰ ਮੈਂ ਬੀਜੇਪੀ ਨੂੰ ਵੋਟ ਪਾ ਦਿੰਦਾ, ਨਾਲੇ ਆਪਦਾ ਸੌਦਾ ਕਰ ਲੈਂਦਾ ਉੱਥੇ ਨੂੰ। ਹੱਦ ਹੋਈ ਪਈ ਆ। ਸੋ ਜਿਹੜਾ ਇਸ ਵੇਲੇ ਸਵਾਰੇ ਸਿੱਖ ਕੌਮ ਦੇ ਵਿੱਚ ਇੰਨਾ ਵੱਡਾ ਇੱਕ ਸੰਕਟ ਬਣਿਆ ਹੋਇਆ ਕਿ ਜਿਹੜੀ ਪੰਜਾਬ ਦੀ ਸਿਆਸੀ ਆਪਦੀ ਪੰਥ ਦੀ ਜਮਾਤ ਆ ਉਹ ਕੌਣ ਹੋਏਗਾ, ਉਹ ਇੱਕ ਸਵਾਲ ਆ ਜਿਹਦੇ ਲਈ ਬਾਦਲ ਦਲ ਨੂੰ ਛੱਡੋ, ਇਹਦੇ ਨੇ ਤਾਂ ਜੋ ਖੇ ਕਰਨੀ ਸੀ ਕਰਤੀ। ਮੁੱਖ ਤੌਰ ਦੇ ਉੱਤੇ ਹੁਣ ਰੋਸ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਣਾ ਸ਼ੁਰੂ ਹੋ ਜਾਣਾ। ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬੇਨਤੀ ਕਰਦੇ ਹਾਂ ਕਿ ਮੌਕਾ ਸੰਭਾਲੋ। ਵੇਲੇ ਦਾ ਰਾਗ ਹੁੰਦਾ ਤੇ ਇੱਕ ਵੇਲੇ ਦੀਆਂ ਟੱਕਰਾਂ, ਬਾਅਦ ਵਿੱਚ ਗੱਲਾਂ ਹੀ ਕਰਨ ਦਾ ਕੋਈ ਫਾਇਦਾ ਨਹੀਂ। ਅੱਜ ਤੁਹਾਨੂੰ ਸਾਡੀਆਂ ਗੱਲਾਂ ਤੋਂ ਔਖ ਹੋ ਸਕਦੀ ਹੈ, ਅੱਜ ਸਾਡੀਆਂ ਗੱਲਾਂ ਤੋਂ ਤੁਹਾਨੂੰ ਹੋ ਸਕਦਾ ਕਿ ਨਹੀਂ ਜੀ ਇਹ ਐਵੇਂ ਲੱਗੇ ਰਹਿੰਦੇ ਆ, ਪਰ ਅਸੀਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਵਿਦੇਸ਼ਾਂ 'ਚ ਜਾਓ, ਉੱਥੋਂ ਵੀਰਾਂ ਭੈਣਾਂ ਨੂੰ ਹੱਥ ਬੰਨ੍ਹ ਕੇ ਕਹੋ ਕਿ ਸਾਡੀ ਮਦਦ ਕਰੋ, ਸਾਡੀ ਬਾਂਹ ਫੜੋ ਤੇ ਪੰਜਾਬ ਦੇ ਵਿੱਚ ਆਪਦੇ ਯੂਨਿਟ ਕਾਇਮ ਕਰੋ, ਬਾਦਲ ਦਲ ਦੇ ਬਦਲ ਦੇ ਰੂਪ ਦੇ ਵਿੱਚ ਸਾਹਮਣੇ ਆਓ ਤੇ ਜਿਹੜੀ ਅਗਲੀ ਇਲੈਕਸ਼ਨ ਆਉਣੀ ਆ ਉਦੋਂ ਦੁਨੀਆ ਨੂੰ ਦਿਖਾਓ ਕਿ ਬਾਦਲ ਦਲ ਨਾਲੋਂ ਸਾਡੇ ਕੋਲੇ ਹਰ ਤਰੀਕੇ ਨਾਲ ਵਧੀਆ ਚੀਜ਼ ਆ। ਏਜੰਡਾ ਲਿਆਓ, ਦੁਨੀਆ ਦੇ ਵਿੱਚ ਸਿਆਸੀ ਖੇਤਰ ਦੇ ਵਿੱਚ ਵਿਚਰਨ ਦੇ ਲਈ ਪੰਜਾਬ ਦੇ ਵਿੱਚ ਜਿਹੜਾ ਕੁਝ ਵੀ ਚਾਹੀਦਾ ਉਹ ਕਰੋ। ਹੁਣ ਸਰਸੇ ਵਰਗੇ ਤਾਂ ਦਾਅਵਾ ਕਰਨ ਲੱਗੇ ਹੋਏ ਨੇ ਕਿ ਪੰਜਾਬ 'ਚ ਬਾਦਲ ਦਲ ਖਤਮ ਹੋਊਗਾ ਤੇ ਭਾਜਪਾ ਸੱਤਾ 'ਚ ਆਊਗੀ, ਜਦੋਂ ਕਿ ਅਸੀਂ ਚਾਹੁੰਦੇ ਹਾਂ ਕਿ ਜੇ ਬਾਦਲ ਦਲ ਨੇ ਖਤਮ ਹੋਣਾ ਤਾਂ ਖਾਵੇ, ਜਿਹੜਾ ਹੋਣਾ ਇਹਦਾ ਹੋਵੇ, ਪਰ ਭਾਜਪਾ ਨਾ ਆਵੇ। ਜੇ ਆਉਣਾ ਹੀ ਆ ਕਿਸੇ ਨੇ ਤਾਂ ਫਿਰ ਇੱਥੇ ਆਵੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਉਣ ਦੇ ਨਾਲ ਸਾਡੇ ਖਾਲਿਸਤਾਨ ਦੇ ਏਜੰਡੇ ਨੂੰ ਵੀ ਬਲ ਮਿਲੂਗਾ। ਜਿੰਨਾ ਟਾਈਮ ਇਹ ਧਿਰ ਇੱਕ ਵਾਰੀ ਸੱਤਾ 'ਚ ਨਹੀਂ ਆਉਂਦੀ, ਖਾਲਿਸਤਾਨ ਦੇ ਏਜੰਡੇ ਦੀ ਹਕੀਕਤ ਲੋਕਾਂ ਨੂੰ ਸਮਝ ਨਹੀਂ ਆਉਣੀ। ਸੋ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਆਪਦੇ ਸਮੁੱਚੇ ਸਿੱਖ ਜਗਤ ਨੂੰ, ਸਿੱਖ ਕੌਮ ਨੂੰ, ਪਿਆਰ ਕਰਨ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪੋ ਆਪਣੇ ਢੰਗ ਤਰੀਕਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਮਜ਼ਬੂਤ ਕਰਾਉਣ ਵਾਲੀਆਂ ਗੱਲਾਂ ਕਰੋ। ਇਸ ਪਾਰਟੀ ਦੀ ਲੀਡਰਸ਼ਿਪ ਨੂੰ ਮਜਬੂਰ ਕਰੋ ਕਿ ਭਾਈ ਛੱਡੋ ਬਿਆਨਬਾਜ਼ੀਆਂ, ਛੱਡੋ ਹੋਰ ਚੱਕਰਾਂ ਨੂੰ, ਬਾਕੀ ਕੰਮ ਕਰਨ ਨੂੰ ਸਾਰੀ ਦੁਨੀਆ ਪਈ ਆ। ਤੁਸੀਂ 6 ਮਹੀਨੇ ਠੋਕ ਕੇ ਪੰਜਾਬ ਦੇ ਵਿੱਚ ਲਾਓ, ਹਰ ਪਿੰਡ ਹਰ ਗਲੀ ਮੋੜ ਤੇ ਜਥੇਬੰਦਕ ਢਾਂਚਾ ਖੜਾ ਕਰਕੇ ਬਾਦਲ ਦਲ ਨੂੰ ਚੁਣੌਤੀ ਦਿਓ। ਬਾਦਲ ਦਲ ਦੇ ਬਦਲ ਦੇ ਰੂਪ 'ਚ ਸਾਹਮਣੇ ਆਉਣ ਲਈ ਤੁਹਾਡੇ ਕੋਲੇ ਸੁਨਹਿਰੀ ਮੌਕਾ। ਬਾਅਦ ਵਿੱਚ ਨਾ ਕਹਿੰਦੇ ਫਿਰਿਓ ਕਿ ਜੀ ਸਾਨੂੰ ਕਿਸੇ ਨੇ ਦੱਸਿਆ ਨਹੀਂ ਸੀ, ਅਸੀਂ ਤੁਹਾਨੂੰ ਬਿਲਕੁਲ ਸਹੀ ਟਾਈਮ ਤੇ ਸਹੀ ਗੱਲ ਦੱਸ ਰਹੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।